ਇਹ ਜ਼ਰੂਰ ਇੱਕ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਜਿਹੜਾ ਸਾਰਾ ਕੁਛ ਬਣੂਗਾ। ਬਾਕੀ ਜਿਹੜੀ ਟ੍ਰੇਡ ਵਾਰ ਦੇ ਵਿੱਚ ਥੋੜ੍ਹੀ ਜਿਹੀ ਹੁਣ ਨਰਮੀ ਆਈ ਹੈ, ਜਿੱਦਾਂ ਤੁਸੀਂ ਦੱਸਿਆ ਵੀ ਸਟਾਕ ਮਾਰਕੀਟ ਆ ਉਹਦੇ ਕਰਕੇ ਕਾਫੀ ਅੱਜ ਉੱਤੇ ਨੂੰ ਜਿਹੜੀ ਜਾਂਦੀ ਨਜ਼ਰ ਆ ਰਹੀ ਹੈ। ਇਕੱਲੀ ਅਮਰੀਕਾ ਦੀ ਨਹੀਂ, ਓਵਰਆਲ ਸਾਰੇ ਵਿਸ਼ਵ ਦੇ ਵਿੱਚ ਇਸ ਦਾ ਇੱਕ ਪੋਜ਼ੀਟਿਵ ਜਿਹੜਾ ਰਿਪਲ ਇਫੈਕਟ ਉਹ ਦੇਖਿਆ ਗਿਆ ਹੋਇਆ ਆ। ਸੋ ਇਹਨਾਂ ਦੋਵਾਂ ਦੇ ਸਮਝੌਤੇ ਦੇ ਨਾਲ ਜਿਹੜੀ ਖੁਸ਼ੀ ਦੀ ਲਹਿਰ ਖਾਸ ਕਰਕੇ, ਕਿਉਂਕਿ ਹੁਣ ਸੀਜ਼ਨ ਵੀ ਇੱਦਾਂ ਦਾ ਹੈ ਹਰਜੋਤ ਸਿੰਘ ਜੀ ਵੀ ਜਦੋਂ ਖਰੀਦੋ ਫਰੋਖਤ ਇੰਨੀ ਕੁ ਜ਼ਿਆਦਾ ਜਿਹੜੀ ਆ ਉਹ ਹੁੰਦੀ ਆ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਨਾਈਜੀਰੀਆ ਤੋਂ ਇਹ ਜਿਹੜੀ ਅਗਲੀ ਖਬਰ ਆ ਰਹੀ ਹੈ, ਬੜੀ ਇੱਕ ਅਚੰਭੇ ਜਿਹੀ ਵਾਲੀ ਖਬਰ ਆ। ਕਹਿੰਦੇ ਵੀ ਉੱਥੋਂ ਦਾ ਜਿਹੜਾ ਨਾਈਜੀਰੀਆ ਦਾ ਪ੍ਰੈਜ਼ੀਡੈਂਟ ਹੈਗਾ ਆ ਬੁਹਾਰੀ, ਉਹਦੇ ਬਾਰੇ ਚਰਚਾਵਾਂ ਜਿਹੜੀਆਂ ਇਹ ਚੱਲ ਰਹੀਆਂ ਵੀ ਕਹਿੰਦੇ ਵੀ ਜਿਹੜਾ ਉਹਨਾਂ ਦਾ ਰਾਸ਼ਟਰਪਤੀ ਜਿੱਤਿਆ ਸੀਗਾ, ਕਹਿੰਦੇ ਵੀ ਉਸ ਦੀ ਮੌਤ ਹੋ ਚੁੱਕੀ ਆ ਅਤੇ ਉਹਦੀ ਥਾਂ ਦੇ ਉੱਤੇ ਕਲੋਨ ਜਿਹੜਾ ਆ ਉਹ ਲਾ ਦਿੱਤਾ ਗਿਆ ਆ। ਇੱਕ ਇੰਪੋਸਟਰ ਜਿਹੜਾ ਆ ਉਹਦੀ ਥਾਂ ਦੇ ਉੱਤੇ ਹੈਗਾ ਆ। ਪਰ ਅੱਜ ਹੁਣ ਇਹ ਨਹੀਂ ਪਤਾ ਵੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿੰਨੀ ਕੁ ਇਹਦੇ ਵਿੱਚ ਜਿਹੜੀ ਝੂਠ ਹੈਗਾ ਆ। ਪਰ ਜਿਹੜਾ ਵੀ ਇਸ ਟਾਈਮ ਮੌਕੇ ਦੇ ਉੱਤੇ ਰਾਸ਼ਟਰਪਤੀ ਆ ਉਹਨਾਂ ਨੇ ਕਿਹਾ ਵੀ ਮੈਂ ਬਿਲਕੁਲ ਹਾਂ, ਮੈਂ ਰੀਅਲ ਮੀ ਆ ਅਤੇ ਮੈਂ ਆਪਣਾ ਜਿਹੜਾ 76ਵਾਂ ਜਨਮ ਦਿਨ ਆ ਉਹ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਆ ਉਹ ਮਨਾਊਂਗਾ ਅਤੇ ਮੈਂ ਬਿਲਕੁਲ ਸਟਰੋਂਗ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਇਹ ਪੋਲੈਂਡ ਦੇ ਵਿੱਚ ਇੱਕ ਟਾਊਨ ਹਾਲ ਸੈਸ਼ਨ ਦੇ ਵਿੱਚ ਨਾਈਜੀਰੀਅਨਸ ਦੇ ਨਾਲ ਉੱਥੇ ਗੱਲਬਾਤ ਕਰਦੇ ਹੋਏ ਬੁਹਾਰੀ ਹੁਣਾਂ ਨੇ ਆਖਿਆ ਆ। ਅਤੇ ਕੋਈ ਐਵੀਡੈਂਸ ਕਹਿੰਦੇ ਅਜੇ ਹੈ ਨਹੀਂ ਆ, ਪਰ ਇੱਕ ਬੜਾ ਇੱਕ ਮਿਸਟੀਰੀਅਸ ਕੇਸ ਜਿਹੜਾ ਬਣਿਆ ਪਿਆ ਆ ਵੀ ਜਿਹੜੇ ਨਾਈਜੀਰੀਆ ਦੇ ਪ੍ਰੈਜ਼ੀਡੈਂਟ ਮੁਹੰਮਦੂ ਬੁਹਾਰੀ ਆ ਉਹ ਜਿਹੜੇ ਆ ਕਿਤੇ ਨਾ ਕਿਤੇ ਐਬਸੈਂਟ ਜਿਹੜੇ ਆ ਉਹ ਹੈਗੇ ਨੇ। ਸੋ ਕਈ ਕੌਨਸਪੀਰੇਸੀ ਥਿਊਰੀਆਂ, ਕਈ ਰਿਊਮਰਸ ਜਿਹੜੇ ਆ ਉਹ ਚੱਲ ਰਹੇ ਆ। ਕਈ ਕਹਿ ਰਹੇ ਵੀ ਲੰਡਨ ਨੂੰ ਜਿਹੜੇ ਆ ਉਹ ਜਨਵਰੀ ਦੇ ਵਿੱਚ ਹੀ ਜਿਹੜੇ ਆ ਉਹ ਚੱਲ ਗਏ ਸੀਗੇ। 29 ਦਿਨਾਂ ਤੱਕ ਰਾਸ਼ਟਰਪਤੀ ਜਿਹੜੇ ਆ ਉਹਨਾਂ ਦੇ ਬਾਰੇ ਕੁਛ ਪਤਾ ਜਿਹੜਾ ਆ ਉਹ ਨਹੀਂ ਲੱਗਾ। ਇਹ ਇੱਕ ਚੀਜ਼ ਜਿਹੜੀ ਨਾਈਜੀਰੀਆ ਦੇ ਬਾਰੇ ਦੱਸੀ ਜਾਈਏ, ਨਾਈਜੀਰੀਆ ਵੀ ਓਨਾ ਕੀ ਕਰਪਟ ਮੁਲਕ ਹੈਗਾ ਜਿੱਦਾਂ ਦੀ ਆਪਾਂ ਇੰਡੀਆ ਪਾਕਿਸਤਾਨ ਦੀ ਜਿਹੜੀ ਆ ਅਕਸਰ ਉੱਥੇ ਗੱਲ ਕਰਦੇ ਹੁੰਦੇ ਆ। ਅਤੇ ਇਹ ਆਰਮੀ ਦੇ ਵਿੱਚੋਂ ਨਿਕਲਿਆ ਹੋਇਆ ਉਹਨਾਂ ਦਾ ਇੱਕ ਬੰਦਾ ਹੈ ਅਤੇ ਕਾਫੀ ਉਸ ਦੇ ਬਾਰੇ ਇਹ ਚੀਜ਼ਾਂ ਪ੍ਰਚਲਿਤ ਆ ਵੀ ਬਿਊਰੋਕਰੇਸੀ ਨੂੰ ਬੜਾ ਉਹ ਨੱਪ ਕੇ ਜਿਹੜਾ ਰੱਖਦਾ ਆ ਅਤੇ ਕਰਪਸ਼ਨ ਵਾਲੇ ਨੂੰ ਜਿਹੜਾ ਕਾਫੀ ਸਜ਼ਾਵਾਂ ਜਿਹੜੀਆਂ ਉਹ ਕਰਵਾ ਰਿਹਾ ਆ। ਅਤੇ ਕਿਤੇ ਨਾ ਕਿਤੇ ਕਹਿੰਦੇ ਆ ਵੀ ਇਹ ਵੀ ਇਸ ਦੇ ਪਿੱਛੇ ਹੋ ਸਕਦਾ ਵੀ ਚਾਹੁੰਦੇ ਨਹੀਂ ਹੋਣ ਉੱਥੋਂ ਦੇ ਜਿਹੜੇ ਬਹੁਤੇ ਲੋਕ ਜਿਨ੍ਹਾਂ ਦੇ ਹੁਣ ਹੱਡਾਂ ਦੇ ਵਿੱਚ ਅਤੇ ਖੂਨ ਦੇ ਵਿੱਚ ਕਰਪਸ਼ਨ ਜਿਹੜੀ ਆ ਰਚ ਚੁੱਕੀ ਆ, ਵੀ ਕੋਈ ਜਿਹੜਾ ਆ ਸਾਫ ਸੁਥਰਾ ਛਵੀ ਵਾਲਾ ਅਤੇ ਜਿਹੜਾ ਰਿਸ਼ਵਤ ਰਹਿਤ ਜਿਹੜਾ ਆ ਉਹ ਇਨਸਾਫ ਪਸੰਦ ਬੰਦਾ ਜਿਹੜਾ ਉੱਥੇ ਆਵੇ ਵੀ ਉਹ ਵੀ ਉਸ ਦੇ ਪਿੱਛੇ ਹੋ ਸਕਦਾ ਆ। ਪਰ ਹੁਣ ਉਹਨਾਂ ਵੱਲੋਂ ਇੱਕ ਵੀਡੀਓ, ਇੱਕ ਬਿਆਨ ਜਿਹੜਾ ਉਹ ਆਇਆ ਆ, ਲੈਟਸ ਸੀ ਵੀ ਇਸ ਦੇ ਵਿੱਚ ਕੀ ਸੱਚਾਈ ਆ ਅਤੇ ਕੀ ਵਾਕਿਆ ਇੰਪੋਸਟਰ ਆ ਕਿ ਉਹ ਵੈਸੇ ਹੀ ਕਿਸੇ ਹੋਰ ਜਿਹੜੀ ਸਿਹਤ ਦੀ ਜਿਹੜੀ ਢਿੱਲ ਮੱਠ ਕਰਕੇ ਜਿਹੜੇ ਉਹ ਗਾਇਬ ਰਹੇ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਪੈਂਟਾਗਨ ਤੋਂ ਇਸ ਪਿਛਲੇ ਫਰਾਈਡੇ ਰਿਕੁਐਸਟ ਕੀਤਾ ਆ ਵੀ ਜਿਹੜੇ 5700 ਦੇ ਕਰੀਬ ਫੌਜੀ ਜਿਹੜੇ 5900 ਦੇ ਕਰੀਬ ਜਿਹੜੇ ਐਕਟਿਵ ਡਿਊਟੀ ਟਰੂਪਸ ਬਾਰਡਰ 'ਤੇ ਲਾਏ ਗਏ ਆ, ਉਹਨਾਂ ਦੀ ਜਿਹੜੀ ਉਹਨਾਂ ਦਾ ਸਮਾਂ ਆ ਉਹ ਜਨਵਰੀ 31 ਤੱਕ ਜਿਹੜਾ ਆ ਐਕਸਟੈਂਡ ਕੀਤਾ ਜਾਵੇ। ਸੋ ਇਹਦੇ ਸੰਬੰਧ ਦੇ ਵਿੱਚ ਕੇਟੀ ਵਾਲਡਮੈਨ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਵੂਮਨ ਹੈ, ਉਹਨਾਂ ਨੇ ਕਿਹਾ ਵੀ ਜਿਹੜਾ ਹਜੇ ਵੀ ਕੈਰਾਵੈਨ ਵਾਲਾ ਜਿਹੜਾ ਇਸ਼ੂ ਆ ਉਹ ਹੌਟ ਬਣਿਆ ਹੋਇਆ ਅਤੇ ਪਤਾ ਨਹੀਂ ਕਿਹੜੇ ਟਾਈਮ ਜਿਹੜੇ ਲੋਕ ਆ ਐਂਟਰ ਕਰਨ ਦੀ ਟਰਾਈ ਕਰਦੇ ਆ। ਅਤੇ ਅਸੀਂ ਜਿਹੜੀ ਆ ਬਾਰਡਰ ਪੈਟਰੋਲ ਏਜੰਟ ਦੇ ਨਾਲ ਰਲ ਕੇ ਜਿਹੜੀ ਮਿਲਟਰੀ ਦਾ ਜਿਹੜਾ ਮੇਨ ਕੰਮ ਉੱਥੇ ਲਾਇਆ ਸੀ, ਉਹਨਾਂ ਨੇ ਇਹ ਸੀ ਵੀ ਜਿਹੜੀ ਕੰਸਰਟੀਨਾ ਵਾਇਰ ਜਿਹੜੀ ਹੈਗੀ ਆ ਉਹ ਇੰਸਟਾਲ ਕਰਨਗੇ। ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਹਥਿਆਰ ਵਗੈਰਾ ਨਹੀਂ ਹੋਊਗਾ ਸੋਲਜਰਸ ਅਤੇ ਮਰੀਨਸ ਦੇ ਕੋਲ। ਪਰ ਪਿਛਲੇ ਦਿਨਾਂ 'ਚ ਜਿਹੜੀਆਂ ਖਬਰਾਂ ਆਈਆਂ ਸੀਆਂ ਕਿਸ ਤਰ੍ਹਾਂ ਜਿਹੜੇ ਗੈਸ ਦੇ ਨਾਲ ਵੀ ਟੀਅਰ ਗੈਸ ਡਰੋਪ ਕੀਤੀ ਗਈ ਸੀ, ਬਹੁਤ ਸਾਰੇ ਜਿਹੜੇ ਲੋਕ ਅਨਡਾਕੂਮੈਂਟਡ ਐਂਟਰ ਕਰਨ ਦੀ ਜਦੋਂ ਟਰਾਈ ਕਰਦੇ ਸੀ। ਸੋ ਇਹ ਹੋਪਫੁਲੀ ਇਹ ਜਿਹੜਾ ਕਹਿੰਦੇ ਵੀ ਜਨਵਰੀ 31 ਤੱਕ ਜਿਹੜੀ ਡੇਟ ਆ ਉਹ ਐਕਸਟੈਂਡ ਕਰ ਦਿੱਤੀ ਜਾਵੇਗੀ। ਅਤੇ ਇਹ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 15000 ਦੇ ਕਰੀਬ ਐਕਟਿਵ ਡਿਊਟੀ ਫੋਰਸ ਜਿਹੜੀ ਰਿਕੁਐਸਟ ਕੀਤੀ ਸੀ, ਪਰ 5900 ਜਿਹੜੀ ਆ ਡਿਪਲੋਏ ਕੀਤੀ ਗਈ ਆ। 2100 ਦੇ ਕਰੀਬ ਨੈਸ਼ਨਲ ਗਾਰਡ ਦੇ ਜਿਹੜੇ ਟਰੂਪਸ ਹੈਗੇ ਆ ਵੱਖ-ਵੱਖ ਸਟੇਟਾਂ ਤੋਂ ਉਹ ਜਿਹੜੀ ਹੈਲਪ ਕਰ ਰਹੇ ਹੈਗੇ ਬਾਰਡਰ ਪੈਟਰੋਲ ਏਜੰਟਸ ਦੇ ਨਾਲ। ਸੋ ਇਹਦੇ ਨਾਲ ਇਹ ਲੱਗਦਾ ਵੀ ਬਹੁਤ ਸਾਰੇ ਜਿਹੜੇ ਫੌਜੀ ਹੈਗੇ ਆਪਣੇ ਉਹਨਾਂ ਨੂੰ ਜਿਹੜੀ ਆ ਕ੍ਰਿਸਮਸ ਹੁਣ ਬਾਰਡਰ 'ਤੇ ਮਨਾਉਣੀ ਪਊਗੀ। ਜੀ ਅਗਲੀ ਜਿਹੜੀ ਆ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਓਪੈਕ ਇੱਕ ਐਸਾ ਜਿਹੜਾ ਕਾਰਟਲ ਆ ਜਿਹੜਾ ਤੇਲ ਉਤਪਾਦਨ ਦੇ ਵਿੱਚ ਸਭ ਤੋਂ ਪੁਰਾਣੇ
ਦੇ ਵਿੱਚੋਂ ਆ ਰਿਹਾ ਆ। ਇਹ ਬੰਦੇ ਤੇਲ ਕੁਝ ਕੰਟਰੀਆਂ ਦਾ ਜਿਹੜਾ ਮਿਲ ਕੇ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਆ ਵੀ ਕਿੰਨਾ ਤੇਲ ਕੱਢਣਾ, ਕਿੰਨੀ ਡਿਮਾਂਡ ਆ। ਸੋ ਬੇਸਿਕਲੀ ਇਹ ਡਿਸਾਈਡ ਕਰਦੇ ਆ ਵੀ ਵਿਸ਼ਵ ਦੇ ਵਿੱਚ ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਆਲਮੋਸਟ ਕਿੰਨੀਆਂ ਜਿਹੜੀਆਂ ਰਹਿਣ ਵਾਲੀਆਂ। ਜੇ ਡਿਮਾਂਡ ਜ਼ਿਆਦਾ ਆ, ਸਪਲਾਈ ਘਟਾ ਕੇ ਉਹਦੀਆਂ ਕੀਮਤਾਂ ਵਧਵਾ ਲੈਂਦੇ ਆ। ਕਈ ਵਾਰੀ ਜੇ ਕਿਸੇ ਨੂੰ ਡਾਊਨ ਕਰਨਾ ਹੋਵੇ ਮੁਲਕ ਨੂੰ ਤਾਂ ਸਪਲਾਈ ਜਿਹੜੀ ਅਚਾਨਕ ਜਿਹੜੀ ਉਹ ਵਧਾ ਵੀ ਦਿੰਦੇ ਆ। ਉਹਨਾਂ ਦੇ ਵਿੱਚ ਇੱਕ ਛੋਟਾ ਜਿਹਾ ਮੁਲਕ ਜਿਹੜਾ ਕਤਰ ਦਾ ਆ, ਉਹ ਕਹਿੰਦੇ ਆ ਓਪੈਕ ਨੂੰ ਜਿਹੜਾ ਆ 1 ਜਨਵਰੀ ਤੋਂ ਛੱਡਣ ਜਾ ਰਿਹਾ। ਪਿਛਲੇ 60 ਸਾਲਾਂ ਤੋਂ ਜਿਹੜਾ ਆ ਕਤਰ ਪੈਟਰੋਲੀਅਮ ਵਾਲੇ ਆ, ਉਹ ਕਤਰ ਮੁਲਕ ਵਾਲੇ ਆ, ਉਹ ਲਗਾਤਾਰ ਇਸ ਜਿਹੜੇ ਗਰੁੱਪ ਦੇ ਨਾਲ ਮਿਲ ਕੇ ਜਿਹੜੇ ਆ ਉਹ ਚੱਲ ਰਹੇ ਸੀਗੇ। ਅਤੇ ਵਨ ਆਫ ਦਾ ਕਹਿੰਦੇ ਓਲਡੈਸਟ ਮੈਂਬਰਸ ਦੇ ਵਿੱਚੋਂ ਕਤਰ ਜਿਹੜਾ ਹੈਗਾ ਆ। ਇਹ ਵੀ ਦੱਸ ਜਾਈਏ ਵੀ ਕਤਰ ਦੇ ਖਿਲਾਫ ਕੁਛ ਮਹੀਨੇ ਪਹਿਲਾਂ ਸਭ ਨੂੰ ਯਾਦ ਹੋਊਗਾ ਵੀ ਕਿੱਦਾਂ ਸਾਊਦੀ ਅਰੇਬੀਆ ਦੇ ਕਹਿਣ ਦੇ ਉੱਤੇ ਆਲੇ ਦੁਆਲੇ ਦੇ ਉੱਥੇ ਖਾੜੀ ਦੇ ਜਿਹੜੇ ਮੁਲਕਾਂ ਨੇ ਬਿਲਕੁਲ ਉਹਨਾਂ ਦੇ ਨਾਲ ਹਰ ਇੱਕ ਤਰੀਕੇ ਦਾ ਸੰਪਰਕ ਜਿਹੜਾ ਆ ਉਹ ਤੋੜ ਦਿੱਤਾ ਸੀ। ਇਹ ਵੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਆ ਵੀ ਇਹਦੇ ਪਿੱਛੇ ਜਿੰਨੇ ਵੀ ਜਿਹੜੇ ਅਰਬ ਦੇ ਹੋਰ ਮੁਲਕ ਹੈਗੇ ਆ, ਉਹ ਕਤਰ ਨੂੰ ਹੌਲੀ ਹੌਲੀ ਅਲੱਗ ਥਲੱਗ ਜਿਹੜਾ ਆ ਉਹ ਕਰ ਰਹੇ ਨੇ। ਸੋ ਟਵਿੱਟਰ ਦੇ ਉੱਤੇ ਕਹਿੰਦੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਜਿਹੜਾ ਆ ਉਹ ਦੱਸਿਆ ਵੀ ਉਹ 1 ਜਨਵਰੀ ਤੋਂ ਓਪੈਕ ਨੂੰ ਉਹ ਛੱਡਣ ਜਾ ਰਹੇ ਹੈਗੇ ਨੇ। ਅਤੇ ਆਇਲ ਪ੍ਰੋਡਕਸ਼ਨ ਦੇ ਵਿੱਚ ਜੇ ਕਤਰ ਦੇਖਿਆ ਜਾਵੇ ਤਾਂ ਪਹਿਲੇ 10-12 ਜਿਹੜੇ ਮੁਲਕਾਂ ਦੇ ਵਿੱਚ ਸਭ ਤੋਂ ਉੱਤੇ ਜਿਹੜਾ ਉਹ ਆਉਂਦਾ ਆ। ਅਤੇ ਹਰ ਦਿਨ ਤਕਰੀਬਨ 1 ਮਿਲੀਅਨ ਬੈਰਲਸ ਕੱਚਾ ਤੇਲ ਜਿਹੜਾ ਆ ਉਹ ਕੱਢਦੇ ਨੇ। ਅਤੇ ਇਸ ਦੇ ਵਿੱਚ ਸਭ ਤੋਂ ਵੱਧ ਤੇਲ ਕੱਢਣ ਵਾਲੀ ਜਿਹੜਾ ਮੁਲਕ ਹੈਗਾ ਆ ਉਹ ਸਾਊਦੀ ਅਰੇਬੀਆ ਹੈਗਾ। ਇਸੇ ਕਰਕੇ ਉਹ ਇੰਨਾ ਰਿਚ ਵੀ ਜਿਹੜਾ ਆ ਹਾਲ ਦੀ ਘੜੀ ਹੈਗਾ। ਦੂਜੇ 'ਤੇ ਇਰਾਕ, ਤੀਜੇ 'ਤੇ ਈਰਾਨ, ਚੌਥੇ 'ਤੇ UAE, ਫਿਰ ਕੁਵੈਤ, ਨਾਈਜੀਰੀਆ ਦੇ ਵਿੱਚ ਵੀ ਬਹੁਤ ਤੇਲ, ਅੰਗੋਲਾ, ਵੈਨੇਜ਼ੁਏਲਾ, ਲੀਬੀਆ, ਅਲਜੀਰੀਆ ਵਰਗੇ ਮੁਲਕਾਂ ਦੇ ਜਿਹੜੇ ਨਾਮ ਇਸ ਦੇ ਵਿੱਚ ਆਉਂਦੇ ਨੇ। ਸੋ ਇਹ ਜਿਹੜੀ ਮਿਡਲ ਈਸਟਰਨ ਖਾੜੀ ਦੇ ਮੁਲਕਾਂ ਨੇ ਮਿਲ ਕੇ ਜਿਹੜਾ ਓਪੈਕ ਅੱਜ ਤੋਂ ਜਿਹੜਾ ਕਈ ਸਾਲ ਪਹਿਲਾਂ 1960 ਦੇ ਦਹਾਕੇ ਦੇ ਵਿੱਚ ਜਿਹੜੀ ਆ ਉਹ ਬਣਾਈ ਸੀ। ਇੰਡੋਨੇਸ਼ੀਆ ਵੀ ਇੱਕ ਟਾਈਮ ਦੇ ਉੱਤੇ ਪਹਿਲਾਂ ਕਹਿੰਦੇ ਆ ਇਸ ਦਾ ਮੈਂਬਰ ਹੁੰਦਾ ਸੀ, ਫਿਰ ਉਸਨੇ 2009 'ਚ ਛੱਡਿਆ, 2016 'ਚ ਮੁੜ ਕੇ ਦੁਬਾਰਾ ਜਿਹੜਾ ਆ ਉਹ ਜੁਆਇਨ ਕਰ ਲਿਆ ਸੀਗਾ। ਸੋ ਇਸ ਨੂੰ ਜੇ ਤੁਸੀਂ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ ਪੜ੍ਹੋ ਤਾਂ ਗਰੁੱਪ ਘੱਟ ਅਤੇ ਇਸ ਨੂੰ ਕਾਰਟਲ ਜਿਹੜਾ ਆ ਉਹ ਜ਼ਿਆਦਾ ਆਖਿਆ ਜਾਂਦਾ, ਜਿੱਦਾਂ ਇੱਕ ਡਰੱਗ ਕਾਰਟਲ ਦੇ ਨਾਲ ਜਿਹੜਾ ਇਹ ਸ਼ਬਦ ਵਰਤਿਆ ਜਾਂਦਾ। ਕਾਰਟਲ ਕਹਿੰਦੇ ਉਹ ਚੀਜ਼ ਹੁੰਦੀ ਆ ਜਿਹੜੇ ਕਿ ਜਿਹੜੇ ਪ੍ਰਾਈਸਿਸ ਦੇ ਉੱਤੇ ਬਹੁਤ ਜ਼ਿਆਦਾ ਨਿਗਰਾਨੀ ਰੱਖਦੇ ਆ ਅਤੇ ਉਹ ਕਹਿੰਦੇ ਆ ਵੀ ਉਹਨਾਂ ਦੇ ਮੁਤਾਬਕ ਹੀ ਜਿਹੜੇ ਪ੍ਰਾਈਸਿਸ ਆ ਉਹ ਰਹਿਣ। ਅਤੇ ਆਪਾਂ ਅੱਜ ਦੇ ਹਾਲਾਤਾਂ ਦੇ ਵਿੱਚ ਜਿਹੜੇ ਉਹ ਦੇਖਦੇ ਵੀ ਆ ਵੀ ਉਹੀ ਦਿਨ ਹੁੰਦੇ ਆ, ਉਹੀ ਸਾਰਾ ਕੁਝ ਹੁੰਦਾ ਆ। ਕਦੀ ਇਹ ਤੇਲ ਜਿਹੜਾ ਕੱਢਣ ਦੀਆਂ ਜਿਹੜੇ ਸਪਲਾਈ ਨੂੰ ਵਧਾ ਦਿੰਦੇ ਆ, ਕਦੀ ਇਹ ਘਟਾ ਦਿੰਦੇ ਆ, ਤਾਂ ਜੋ ਉਹਨਾਂ ਦਾ ਮੁਨਾਫਾ ਹਮੇਸ਼ਾ ਬਰਕਰਾਰ ਰਹੇ। ਜੀ, ਸੋ ਜਿਸ ਤਰ੍ਹਾਂ ਡਰੱਗ ਕਾਰਟਲ ਹੈ ਉਸੇ ਤਰ੍ਹਾਂ ਆਇਲ ਕਾਰਟਲ ਕਰਕੇ ਵੀ ਜਾਣੇ ਜਾਂਦੇ ਹੈਗੇ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ CIA ਵੱਲੋਂ ਆ ਰਹੀ ਆ। ਜਦੋਂ ਜਮਾਲ ਖਸ਼ੋਗੀ ਦਾ ਕਤਲ ਕੀਤਾ ਗਿਆ, ਕਹਿੰਦੇ ਪਈ ਜਿਹੜਾ ਸਾਊਦੀ ਅਰੇਬੀਆ ਦਾ ਪ੍ਰਿੰਸ ਹੈਗਾ ਮੁਹੰਮਦ ਬਿਨ ਸਲਮਨ, ਉਸ ਨੇ ਘੱਟੋ ਘੱਟ 11 ਵਾਰ ਕਹਿੰਦੇ ਵੀ ਟੈਕਸ ਮੈਸੇਜ ਜਿਹੜਾ ਉਹਦਾ ਇੱਕ ਖਾਸ ਐਡਵਾਈਜ਼ਰ ਸੀਗਾ ਜਿਸ ਨੇ ਇਹ ਮਿਸ਼ਨ ਪੂਰਾ ਕੀਤਾ, ਜਿਸ ਨੇ ਜਮਾਲ ਖਸ਼ੋਗੀ ਦਾ ਕਤਲ ਕੀਤਾ, ਉਸ ਨੂੰ 11 ਵਾਰ ਜਿਹੜੇ ਮੈਸੇਜ ਭੇਜੇ। ਇਹ ਜਿਹੜੀ ਆ ਖਬਰ ਹੁਣ CIA ਵੱਲੋਂ ਆਈ ਆ, ਉਹਨਾਂ ਨੇ ਕਨਫਰਮ ਕੀਤਾ ਆ ਭਈ 11 ਵਾਰ ਉੱਥੇ ਦੇ ਜਿਹੜਾ ਸਾਊਦੀ ਅਰੇਬੀਆ ਦਾ ਪ੍ਰਿੰਸ ਆ ਉਸਨੇ ਮੈਸੇਜ ਭੇਜੇ ਆਪਣੇ ਐਡਵਾਈਜ਼ਰ ਨੂੰ। ਸੋ ਇਹ ਤੋਂ ਸ਼ਰੇਆਮ ਪਤਾ ਲੱਗਦਾ ਵੀ ਜਿਹੜਾ ਕਿੰਗ ਹੈਗਾ ਆ ਉਹ ਪੂਰੀ ਤਰ੍ਹਾਂ ਜਮਾਲ ਖਸ਼ੋਗੀ ਦੇ ਕਤਲ ਦੇ ਵਿੱਚ ਇਨਵੋਲਵ ਸੀ। ਜੀ, ਉੱਧਰ ਅਮਰੀਕਾ ਜਿਹੜਾ ਆ ਉਹ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਖਾਸ ਕਰਕੇ ਇੱਥੋਂ ਦੇ ਜਿਹੜੇ ਕੁਝ ਸੈਨੇਟਰਸ ਨੇ ਉਹ ਚਾਹੁੰਦੇ ਨੇ ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਨੂੰ ਵੀ ਇਸ ਦੇ ਉੱਤੇ ਥੋੜ੍ਹੀ ਜਿਹੜੀ ਆ ਉਹ ਖਿਚਾਈ ਜਿਹੜੀ ਇਸ ਦੀ ਕੀਤੀ ਜਾਵੇ ਇਸ ਚੀਜ਼ ਦੇ ਉੱਤੇ। ਪਰ ਉਹ ਜਿਹੜਾ ਮੁਹੰਮਦ ਬਿਨ ਸਲਮਾਨ ਆ ਉਸ ਨੂੰ ਇਹ ਚੀਜ਼ ਜਦੋਂ ਦੇਖ ਰਿਹਾ ਵੀ ਸ਼ਾਇਦ ਪਤਾ ਨਹੀਂ ਉਹਨਾਂ ਦੀ ਇਹ ਜਿਹੜੀ ਸੌਦਾ ਆ ਖਾਸ ਕਰਕੇ ਵੈਪਨਸ ਦਾ ਹੋਵੇ ਕਿ ਨਾ ਹੋਵੇ, ਇਸ ਦੇ ਚੱਲਦੇ ਆ ਉਹ ਰਸ਼ੀਆ ਦੇ ਜਿਹੜਾ ਨਜ਼ਦੀਕ ਹੁੰਦਾ ਜਿਹੜਾ ਨਜ਼ਰ ਆ ਰਿਹਾ ਆ। G20 ਦੇ ਸੰਮੇਲਨ ਦੇ ਵਿੱਚ ਮੁਹੰਮਦ ਬਿਨ ਸਲਮਾਨ ਅਤੇ ਵਲਾਦੀਮੀਰ ਪੁਤਿਨ ਇੱਕ ਦੂਜੇ ਨੂੰ ਹਾਈਫਾਈ ਕਰਦੇ ਹੋਏ, ਜੱਫੀ ਪਾਉਂਦੇ ਹੋਏ ਅਤੇ ਹੱਥ ਸਿੱਟਦੇ ਹੋਏ ਜਿਹੜੇ ਆ ਉਹ ਦੇਖੇ ਗਏ ਸੀਗੇ। ਦੇਖੋ, ਜਿਹਦੇ ਕੋਲ ਤਾਂ ਡਾਲਰ ਆ ਉਹਨੇ ਤਾਂ ਖਰਚਣੇ ਹੀ ਖਰਚਣੇ ਆ, ਉਹਨੇ ਜੇ ਇੱਥੋਂ ਨਹੀਂ ਮਿਲਿਆ ਤਾਂ ਉੱਥੋਂ ਲੈ ਲੈਣਾ ਆ। ਪਰ ਅਮਰੀਕਾ ਨੂੰ ਆਈ ਥਿੰਕ ਇਹ ਜਿਹੜਾ ਛੱਡ ਦੇਣੀ ਚਾਹੀਦੀ ਹੈ ਚੀਜ਼, ਕਿਉਂਕਿ ਕਿਤੇ ਨਾ ਕਿਤੇ ਇਨਸਾਨੀਅਤ ਡਾਲਰਾਂ ਤੋਂ ਜਿਹੜੀ ਆ ਉਹ ਉੱਤੇ
ਆਉਣੀ ਚਾਹੀਦੀ ਆ। ਜੇ ਆਪਾਂ ਯਮਨ ਦੀ ਹੀ ਹਰਜੋਤ ਸਿੰਘ ਜੀ ਗੱਲ ਕਰ ਲਈਏ ਵੀ ਹਜ਼ਾਰਾਂ ਹੀ ਲੱਖਾਂ ਹੀ ਲੋਕ ਜਿਹੜੇ ਆ ਉੱਥੇ ਇਸ ਟਾਈਮ ਮਰ ਰਹੇ ਨੇ। ਕਹਿੰਦੇ World War II ਤੋਂ ਬਾਅਦ ਦੇ ਵਿੱਚ ਸਭ ਤੋਂ ਭਿਆਨਕ ਜਿਹੜੀਆਂ ਆ ਉੱਥੇ ਮੌਤਾਂ ਤੇ ਸਭ ਤੋਂ ਜ਼ਿਆਦੀਆਂ ਮੌਤਾਂ ਇਸ ਟਾਈਮ ਯਮਨ ਦੇ ਵਿੱਚ ਹੋ ਰਹੀਆਂ ਆ। ਇਕੱਲੇ ਬੰਬਾਂ ਦੇ ਕਰਕੇ ਲੋਕ ਨਹੀਂ ਮਰ ਰਹੇ, ਉੱਥੇ ਭੁੱਖਮਰੀ ਸਟਾਰਵੇਸ਼ਨ ਇੰਨੀ ਕੁ ਜ਼ਿਆਦਾ ਜਿਹੜੀ ਆ ਉਹ ਵੱਧ ਚੁੱਕੀ ਹੋਈ ਆ ਵੀ ਜਿੰਨੇ ਵੀ ਜਿਹੜੇ ਹਿਊਮਨ ਰਾਈਟਸ ਵਾਲੇ ਗਰੁੱਪ ਆ ਉਹ ਹਾਹਾਕਾਰ ਕਰ ਰਹੇ ਨੇ ਵੀ ਇੱਥੇ ਤਾਂ ਬਹੁਤ ਜ਼ਿਆਦਾ ਕੋਹਰਾਮ ਇੱਕ ਹਿਸਾਬ ਦੇ ਨਾਲ ਮਚਿਆ ਹੋਇਆ ਆ, ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆ। ਹਾਊਥੀ ਰੈਬਲਸ ਨੂੰ ਉਸ ਮੁਲਕ ਦੇ ਵਿੱਚੋਂ ਕੱਢਣ ਦੇ ਲਈ ਜਿਹੜੇ ਸਾਊਦੀ ਲੈਡ ਜਿਹੜੀ ਮਿਲਟਰੀ ਕੋਲੀਸ਼ਨ ਆ ਉਹ ਲਗਾਤਾਰ ਬੰਬਾਰਡਮੈਂਟ ਮਿਜ਼ਾਈਲ ਤੇ ਮਿਜ਼ਾਈਲ ਜਿਹੜੀ ਆ ਉਹ ਸੁੱਟ ਰਹੀ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਪਰ ਤੁਸੀਂ ਦੇਖੋ 2015 ਤੋਂ ਯਮਨ ਦੇ ਵਿੱਚ ਇਹ ਸਿਲਸਿਲਾ ਬੰਬਾਂ ਦੇ ਸਿੱਟਣ ਦਾ ਚੱਲਣ ਦਾ ਜਿਹੜਾ ਆ ਉਹ ਚੱਲ ਰਿਹਾ ਆ ਤੇ ਅਜੇ ਤੱਕ ਨਾ ਹਾਊਥੀ ਇਸ ਚੀਜ਼ 'ਚ ਕਾਮਯਾਬ ਹੋਏ ਆ ਤੇ ਨਾ ਜਿਹੜੇ ਸਾਊਦੀ ਵਾਲੇ ਜਿਹੜੇ ਆ ਉਹ ਕਾਮਯਾਬ ਹੋਏ ਨੇ। ਪਰ ਬਹੁਤ ਜ਼ਿਆਦਾ ਜਿਹੜਾ ਪ੍ਰੋਬਲਮ ਚੱਲ ਰਹੀ ਹੈ ਤੇ ਕਹਿੰਦੇ ਇਨਸਾਨੀਅਤ ਦੇ ਨਾਤੇ ਜਿਹੜਾ ਮਨੁੱਖੀ ਚੀਜ਼ਾਂ ਨੂੰ ਦੇਖਦੇ ਹੋਏ ਸਭ ਤੋਂ ਭਿਆਨਕ ਜਿਹੜਾ ਇੱਕ ਕ੍ਰਾਈਸਿਸ ਜਿਹੜਾ ਇਸ ਟਾਈਮ ਮਸਲਾ ਜਿਹੜਾ ਆ ਉਹ ਰੀਸੈਂਟ ਟਾਈਮ ਦੇ ਵਿੱਚ World War II ਤੋਂ ਬਾਅਦ ਦੇ ਵਿੱਚ ਬਣਿਆ ਹੋਇਆ ਆ। ਮਿਲੀਅਨਸ ਲੋਕ ਜਿਹੜੇ ਇਸ ਟਾਈਮ ਭੁੱਖਮਰੀ ਦਾ ਜਿਹੜਾ ਸ਼ਿਕਾਰ ਆ ਉਹ ਯਮਨ ਦੇ ਵਿੱਚ ਹੋ ਰਹੇ ਨੇ ਤੇ 22 ਮਿਲੀਅਨ ਜਿਹੜੇ ਪਾਪੂਲੇਸ਼ਨ ਜਿਹੜੀ ਹੈਗੀ ਆ ਯਮਨ ਦੀ ਉਹਨੂੰ ਇਸ ਟਾਈਮ ਹਿਊਮੈਨਿਟੇਰੀਅਨ ਸਪੋਰਟ ਦੀ ਜ਼ਰੂਰਤ ਆ। ਤਕਰੀਬਨ 18 ਮਿਲੀਅਨ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਗਲੀ ਵਾਰੀ ਜਿਹੜੀ ਆ ਜੇ ਦੁਪਹਿਰ ਦਾ ਖਾਧਾ ਹੈ ਤੇ ਰਾਤ ਦੀ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ। 25% ਜਿਹੜੇ ਉੱਥੋਂ ਦੇ ਸਕੂਲ ਜਿਹੜੇ ਚਿਲਡਰਨ ਨੇ ਸਕੂਲ ਜਿਹੜੇ ਜਾਣੇ ਚਾਹੀਦੇ ਆ ਉਹ ਸਕੂਲ ਤੋਂ ਇਸ ਟਾਈਮ ਬਾਹਰ ਨੇ। 2 ਮਿਲੀਅਨ ਤੋਂ ਵੱਧ ਲੋਕ ਉਹਨਾਂ ਨੂੰ ਆਪਣਾ ਮੁਲਕ ਜਿਹੜਾ ਆ ਉਹ ਇਲਾਕੇ ਜਿਹੜੇ ਆ ਉਹ ਛੱਡਣੇ ਜਿਹੜੇ ਆ ਉਹ ਪੈ ਚੁੱਕੇ ਹੋਏ ਨੇ। ਆਂਕੜਿਆਂ ਦੇ ਅਧਿਕਾਰਿਤ ਆਂਕੜਿਆਂ ਦੇ ਮੁਤਾਬਕ 6600 ਸਿਵਿਲੀਅਨ ਜਿਹੜੇ ਆ ਉਹ ਮਾਰੇ ਜਾ ਚੁੱਕੇ ਨੇ। ਇਸ ਦੇ ਵਿੱਚ 10,000 ਲੋਕ ਜਿਹੜੇ ਆ ਉਹ ਫੱਟੜ ਹੋਏ ਨੇ ਯੂਨਾਈਟਿਡ ਨੇਸ਼ਨ ਕਹਿੰਦਾ ਆ। ਪਰ ਜੇ ਉੱਥੇ ਆਮ ਲੋਕਾਂ ਦੀ ਪੁੱਛੀ ਜਾਓ ਤਾਂ ਇਹਦੇ ਨਾਲੋਂ ਆਂਕੜਾ ਕਈ ਗੁਣਾ ਵੱਧ ਆ। ਬਹੁਤ ਸਾਰੇ ਬੱਚੇ ਜਿਹੜੇ ਆ ਪਿੱਛੇ ਸਟੋਰੀਆਂ ਆਈਆਂ ਬੱਚਿਆਂ ਦੀ ਬੱਸ ਦੇ ਉੱਤੇ ਵੀ ਬੰਬ ਸਿੱਟੇ ਗਏ। ਅਮਰੀਕਾ ਵਾਲੇ ਪੂਰੀ ਤਰ੍ਹਾਂ ਸਾਊਦੀ ਅਰੇਬੀਆ ਨੂੰ ਸਪੋਰਟ ਕਰਦੇ ਸੀ ਤੇ ਸਾਊਦੀ ਅਰੇਬੀਆ ਵਾਲੇ ਜਿਹੜੇ ਆ ਉੱਥੇ ਪੂਰਾ ਜ਼ੁਲਮ ਜਿਹੜਾ ਢਾਹ ਰਹੇ ਹੈਗੇ ਆ। ਤੇ ਕਿੰਨੇ ਵਰਲਡ ਦੇ ਵਿੱਚ ਮੁਸਲਮਾਨ ਕੰਟਰੀਆਂ ਹੈਗੀਆਂ ਦੇਖੋ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਬੋਲ ਨਹੀਂ ਰਿਹਾ। ਸਿਰਫ ਪੈਸੇ ਕਰਕੇ ਜਿਹੜੇ ਸਾਰੇ ਚੁੱਪ ਬੈਠੇ ਆ। ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਆਉਂਦੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਏਦਾਂ ਹੀ ਜਾਰੀ ਰੱਖਾਂਗੇ ਜੀ। ਜੱਟ ਸਿੱਖ ਬੈਂਸ ਪਰਿਵਾਰ ਦਾ 31 ਸਾਲਾ ਲੜਕਾ ਜੋ ਕਿ ਅਮਰੀਕਨ ਸਿਟੀਜ਼ਨ ਹੈ ਜਿਸ ਦਾ ਕੱਦ 5 ਫੁੱਟ 10 ਇੰਚ ਹੈ ਤੇ ਲੜਕੇ ਨੇ ਚੰਗੀ ਪੜ੍ਹਾਈ ਕੀਤੀ ਹੋਈ ਹੈ। ਲੜਕਾ ਦੁਆਬਾ ਖੇਤਰ ਨੂੰ ਬਿਲੋਂਗ ਕਰਦਾ ਹੈ। ਲੜਕੇ ਦਾ ਗੈਸ ਸਟੇਸ਼ਨਸ ਦਾ ਆਪਣਾ ਬਿਜ਼ਨਸ ਹੈ। ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਅਮਰੀਕਾ ਜਾਂ ਫਿਰ ਕੈਨੇਡਾ ਰਹਿੰਦੀ ਲੜਕੀ ਦੀ ਜ਼ਰੂਰਤ ਹੈ। ਲੜਕੀ ਕੈਨੇਡਾ ਜਾਂ ਫਿਰ ਅਮਰੀਕਾ ਦੇ ਵਿੱਚ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9093197072 909 3197072। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ ਏਰੀਆ ਦੇ ਵਿੱਚ ਆਰਡਨ ਮਾਲ ਦੇ ਬਿਲਕੁਲ ਨਾਲ ਥ੍ਰੈਡਿੰਗ ਐਂਡ ਬਰੋ ਵਾਲਿਆਂ ਨੂੰ ਜ਼ਰੂਰਤ ਹੈ ਤਜਰਬੇਕਾਰ ਆਈਬ੍ਰੋ ਥ੍ਰੈਡਿੰਗ ਕਰਨ ਵਾਲੀ ਲੜਕੀ ਦੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ ਅਤੇ ਜੌਬ ਫੁੱਲ ਟਾਈਮ ਹੋਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਹਰਜੀਤ ਕੌਰ 5303959237 530 395 9237।
ਐਲਗਰੋਵ ਇਲਾਕੇ ਦੇ ਵਿੱਚ ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਖਬਰਾਂ ਵੱਲ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਸ ਉਹਦਾ ਧੰਨਵਾਦ ਕਰਦੇ ਜਾਂਦੇ ਹਾਂ। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਜਿਹੜੀ ਖੋਲ੍ਹ ਦਿੱਤੀ ਹੈ। ਇੱਥੋਂ ਤੁਸੀਂ ਜਿਹੜੇ ਹੰਡਾਈ ਦੇ ਡਰਾਈਵ ਵੈਨਸ, ਰੀਫਰ ਟ੍ਰੇਲਰ ਜਿਹੜੇ ਆ ਉਹ ਤੁਸੀਂ ਲੈ ਸਕਦੇ ਹੋ। ਕਾਫੀ ਵੱਡੀ ਇਨਵੈਂਟੋਰੀ ਆ, ਯੂਟਿਲਿਟੀ, ਗ੍ਰੇਟ ਡੇਨ, ਵਾਬੈਸ਼ ਦੇ ਟ੍ਰੇਲਰਸ ਇਹਨਾਂ ਦੇ ਕੋਲ ਮੌਜੂਦ ਨੇ। ਫਾਈਨੈਂਸਿੰਗ ਵੀ ਜਿਹੜੀ ਉਹ ਕਰਦੇ ਆ। ਅੱਜ ਹੀ ਜਿਹੜਾ ਨਵਾਂ ਜਾਂ ਪੁਰਾਣਾ ਜਿਹੜਾ ਟ੍ਰੇਲਰ ਖਰੀਦਣ ਦੇ ਲਈ ਫਰੈਜ਼ਨੋ ਦੇ ਵਿੱਚ ਜਿਹੜੀ ਲੋਕੇਸ਼ਨ ਦੇ ਉੱਤੇ ਇਹਨਾਂ ਨੂੰ ਕਾਲ ਕਰੋ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ, ਪੰਜਾਬੀ 'ਚ ਵੀ ਗੱਲ ਕਰ ਸਕਦੇ ਹੋ। 909 786 8008 909 786 8008 ਦੇ ਉੱਤੇ। ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜੇ ਨਜ਼ਰ ਮਾਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਵੀ ਮਿਡ ਟਰਮਸ ਇਲੈਕਸ਼ਨ ਜਿਹੜੀਆਂ ਹੋ ਕੇ ਹਟੀਆਂ ਆ, ਅਤੇ ਇਸ ਦੇ ਬਾਰੇ ਜਿਹੜੇ ਖਰਚੇ ਦੀ ਇੱਕ ਰਿਪੋਰਟ ਜਿਹੜੀ ਇਸ ਟਾਈਮ ਸਾਹਮਣੇ ਆਈ ਆ। ਕਹਿੰਦੇ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ 40 ਪੋਲੀਟੀਕਲ ਰੈਲੀਆਂ ਇਸ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ 2018 ਦੇ ਵਿੱਚ ਜਿਹੜੀਆਂ ਹੋਈਆਂ ਕੀਤੀਆਂ ਆ, ਉਸ ਦੇ ਵਿੱਚ ਕਾਫੀ ਖਰਚਾ ਜਿਹੜਾ ਆ ਇੱਕ ਹਿਸਾਬ ਦੇ ਨਾਲ ਹੋਇਆ। ਤਕਰੀਬਨ ਕਹਿੰਦੇ ਆ ਇਕੱਲੇ ਏਅਰਫੋਰਸ 1 ਏਅਰਕ੍ਰਾਫਟ ਦਾ ਜਿਹੜਾ ਖਰਚਾ ਆ ਉਹ $17 ਮਿਲੀਅਨ ਦੇ ਵਿੱਚ ਅਮਰੀਕਨ ਟੈਕਸ ਪੇਅਰ ਦੇ ਉੱਤੇ ਜਿਹੜਾ ਇਹ ਭਾਰ ਉਹ ਪਿਆ ਆ, ਜਿਸ ਦੇ ਵਿੱਚ ਇਹ ਆਪਣੀ ਪਾਰਟੀ ਦੇ ਲਈ ਕੁਝ ਸੀਟਾਂ ਇਹਨਾਂ ਨੇ ਜਿਹੜੀਆਂ ਜਿੱਤੀਆਂ ਅਤੇ ਕਈ ਸੀਟਾਂ ਜਿਹੜੀਆਂ ਇਹਨਾਂ ਨੇ ਹਰਾਈਆਂ ਵੀ। ਉੱਦਾਂ ਜੇ ਉਹ ਆંકੜੇ ਦੇ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਸੀਟਾਂ ਲੂਜ਼ ਕਰਨ ਵਾਲੇ ਪ੍ਰੈਜ਼ੀਡੈਂਟ ਦੇ ਵਿੱਚ ਸਭ ਤੋਂ ਉੱਤੇ ਬਰਾਕ ਓਬਾਮਾ ਦਾ ਜਿਹੜਾ ਨਾਮ ਆਉਂਦਾ ਹੈ। ਉਹਨਾਂ ਨੇ ਤਕਰੀਬਨ ਹਾਊਸ ਦੀਆਂ 60 ਸੀਟਾਂ ਜਿਹੜੀਆਂ ਲੂਜ਼ ਕੀਤੀਆਂ ਸੀ। ਇੱਧਰ ਜਿਹੜੇ ਡੋਨਲਡ ਟਰੰਪ ਆ
ਉਹਨਾਂ ਨੇ 30-35 ਦੇ ਦਰਮਿਆਨ ਜਿਹੜੀਆਂ ਸੀਟਾਂ ਆ ਉੱਥੇ ਲੂਜ਼ ਕੀਤੀਆਂ ਆ। ਕਹਿੰਦੇ ਵੀ ਜਿਹੜਾ 에ਅਰਫੋਰਸ 1 ਪਲੇਨ ਹੈਗਾ ਆ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜਿਹਦੇ ਵਿੱਚ ਟਰੈਵਲ ਕਰਦੇ ਨੇ, ਉਹਦਾ ਘੰਟੇ ਦਾ ਖਰਚਾ ਤਕਰੀਬਨ $1,42,000 ਜਿਹੜਾ ਆ ਉਹ ਖਰਚਾ ਹੁੰਦਾ, ਜਿਸ ਦੇ ਵਿੱਚ ਫਿਊਲ, ਸਪਲਾਈਜ਼, ਇੰਜਨ, ਏਅਰਕ੍ਰਾਫਟ ਮੇਨਟੇਨੈਂਸ ਉਹ ਜਿਹੜਾ ਹੁੰਦਾ ਆ। ਅਤੇ ਕਹਿੰਦੇ ਇੱਕ ਜਿਹੜਾ ਸਮਾਲਰ ਬੋਇੰਗ ਜਹਾਜ਼ ਹੁੰਦਾ ਆ, ਜਿੱਥੇ ਕਿਤੇ ਉਹਨਾਂ ਨੇ ਜਿਹੜੇ ਛੋਟੇ ਰਨਵੇਜ਼ ਦੇ ਉੱਤੇ ਜਿਹੜਾ ਆਪਰੇਟ ਕਰਦੇ ਆ, ਉਹਦਾ ਖਰਚਾ ਤਕਰੀਬਨ $36,000 ਪ੍ਰਤੀ ਘੰਟਾ ਆ, ਉਹ ਖਰਚਾ ਜਿਹੜਾ ਆਉਂਦਾ ਆ। ਸੋ ਇੱਦਾਂ ਹੀ ਜਿਹੜੇ ਇਹਨਾਂ ਦੇ ਜਹਾਜ਼ ਨੇ, ਮਰੀਨ 1 ਹੈਲੀਕਾਪਟਰਸ ਨੇ, ਉਹਨਾਂ ਦੇ ਖਰਚੇ ਵੀ ਆਉਂਦੇ ਆ। ਸੋ ਜੇ ਦੱਸਦੇ ਜਾਈਏ 2016 ਦੇ ਵਿੱਚ ਜਦੋਂ ਇਹ ਕੈਂਪੇਨ ਕਰ ਰਹੇ ਸੀਗੇ ਤਾਂ ਉਦੋਂ ਇਹਨਾਂ ਨੇ ਗੱਲ ਉਠਾਈ ਸੀ ਵੀ ਜਿਹੜਾ ਟੈਕਸ ਪੇਅਰ ਦਾ ਜਿਹੜਾ ਖਰਚਾ ਆ ਉਸ ਦੀ ਜਿਹੜੀ ਆ ਦੁਰਵਰਤੋਂ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਕੀਤੀ ਜਾ ਰਹੀ ਆ, ਕਿਉਂਕਿ ਕੈਂਪੇਨ ਟ੍ਰੇਲ ਦੇ ਉੱਤੇ 에ਅਰਫੋਰਸ 1 ਨੂੰ ਜਿਹੜਾ ਆ ਉਹ ਲੈ ਕੇ ਜਾਂਦੇ ਨੇ। ਸੋ ਖੁਦ ਵੀ ਆਪ ਜਿਹੜੇ 2018 ਦੇ ਵਿੱਚ ਉਹੀ ਚੀਜ਼ ਕਰਦੇ ਨਜ਼ਰ ਆਏ ਨੇ। ਜੀ, ਅਗਲੀਆਂ ਖਬਰਾਂ ਵੱਲ ਚੱਲੀਏ। ਇੱਕ ਖਬਰ ਆ ਰਹੀ ਹੈਗੀ ਆ ਬੋਸਟਨ ਤੋਂ, ਜਿੱਥੇ ਕਿ ਇੱਕ ਮੈਕਸੀਕਨ ਮੂਲ ਦਾ ਬੰਦਾ ਜਿਹੜਾ ਉਹ ਇਕਵਾਡੋਰ ਤੋਂ ਜਿਸ ਨੂੰ 1 ਸਾਲ ਪਹਿਲਾਂ ਡਿਪੋਰਟੇਸ਼ਨ ਦੇ ਆਰਡਰ ਦਿੱਤੇ ਗਏ ਸੀ, ਉਸ ਤੋਂ ਬਾਅਦ ਉਹ ਜਿਹੜਾ ਆ ਨੈਲਸਨ ਪੀਨੋਸ ਗੋਨਜ਼ਾਲੇਸ ਨਾਮ ਦਾ ਇਕਵਾਡੋਰੀਅਨ ਇਮੀਗ੍ਰੈਂਟ, ਉਹ ਇੱਕ ਚਰਚ ਦੇ ਵਿੱਚ ਰਹਿ ਰਿਹਾ ਸੀ ਅਤੇ ਉਹਨੂੰ ਹੁਣ ਫਿਰ ਡਿਪੋਰਟੇਸ਼ਨ ਦੇ ਆਰਡਰ ਲੱਗੇ ਹੋ ਆ। ਅਤੇ ਹੁਣ ਜਿਹੜਾ ਆ ਉਸ ਏਰੀਏ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਕੇ, ਇਨਕਲੂਡਿੰਗ ਜਿਹੜੇ ਆ ਉਹਦੇ 2 ਬੱਚੇ, ਉਹਨਾਂ ਨੇ ਆਈਸ ਦੇ ਆਫਿਸ ਜਿਹੜੇ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦਾ ਆਫਿਸਰਸ ਆ, ਉਹਦੇ ਆਲੇ ਦੁਆਲੇ ਇੱਕ ਚੇਨ ਬਣਾ ਕੇ ਰੱਖੀ ਹੋਈ ਆ। ਸੋ 100 ਦੇ ਕਰੀਬ ਡੈਮੋਨਸਟ੍ਰੇਸ਼ਨ ਉੱਥੇ ਹੈਗੇ ਆ, ਅਤੇ ਜਿਨ੍ਹਾਂ ਦੇ ਵਿੱਚੋਂ 33 ਦੇ ਕਰੀਬ ਕਹਿੰਦੇ ਪਈ ਸਿਵਲ ਡਿਸਓਬੀਡੀਐਂਸ ਕਰਕੇ ਜਿਹੜੇ ਆ ਚਾਰਜ ਕੀਤੇ ਗਏ ਹੈਗੇ ਆ। ਸੋ ਇਸ ਤਰ੍ਹਾਂ ਦੀਆਂ ਖਬਰਾਂ ਹੁਣ USA ਦੇ ਵਿੱਚ ਬਹੁਤ ਆ ਰਹੀਆਂ ਕਿ ਆਈਸ ਆਫਿਸਰਸ ਦੇ ਆਲੇ ਦੁਆਲੇ ਜਿਹੜੇ ਆ ਬਹੁਤ ਸਾਰੇ ਡੈਮੋਨਸਟ੍ਰੇਸ਼ਨ ਜਿਹੜੇ ਆ ਉਹ ਬਲੌਕ ਕਰਦੇ ਹੈਗੇ ਆ, ਉਹਨਾਂ ਦੇ ਆਫਿਸਰਸ ਨੂੰ ਬਲੌਕ ਕਰਦੇ ਆ। ਅਤੇ ਪਿਛਲੇ ਸਾਲ ਇੱਕ ਜੱਜ ਨੇ ਇਹ ਵੀ ਆਰਡਰ ਦਿੱਤਾ ਸੀ ਵੀ ਆਈਸ ਜਿਹੜੀ ਆ ਉਹ ਕਿਸੇ ਨੂੰ ਵੀ ਜਿਹੜਾ ਖਾਸ ਕਰਕੇ ਕੋਈ ਰਿਲੀਜੀਅਸ ਪਲੇਸ ਹੈਗੀ ਆ, ਚਾਹੇ ਉਹ ਚਰਚ ਆ, ਮੰਦਰ ਆ, ਗੁਰਦੁਆਰਾ ਆ, ਸਿਨਾਗੋਗ ਆ, ਜਾਂ ਉਹ ਸਕੂਲ ਆ, ਜਾਂ ਉਹ ਹੌਸਪੀਟਲ ਆ, ਉੱਥੋਂ ਅਰੈਸਟ ਜਾਂ ਈਵਨ ਕੋਰਟ ਆ ਉੱਥੋਂ ਅਰੈਸਟ ਨਹੀਂ ਕਰ ਸਕਦੀ। ਪਰ ਫਿਰ ਵੀ ਹਜੇ ਖਬਰਾਂ ਆਉਂਦੀਆਂ ਰਹਿੰਦੀਆਂ ਆ ਵੀ ਜਦੋਂ ਵੀ ਆਈਸ ਨੂੰ ਮੌਕਾ ਲੱਗਦਾ ਆ, ਉਹ ਇਹਨਾਂ ਲੋਕੇਸ਼ਨਾਂ ਤੋਂ ਜਦੋਂ ਕਿਤੇ ਉਹਨਾਂ ਦਾ ਚਾਂਸ ਲੱਗੇ ਤੇ ਉਹ ਲੋਕ ਫੜ ਕੇ ਲੈ ਜਾਂਦੇ ਆ ਤੇ ਉਹਨਾਂ ਨੂੰ ਡਿਪੋਰਟ ਕਰ ਦਿੰਦੇ ਆ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਚੱਲ ਰਿਹਾ। ਆਈ ਥਿੰਕ ਬੋਸਟਨ ਵਾਲੀ ਵੀ ਤੁਸੀਂ ਜਿੱਦਾਂ ਦੱਸ ਰਹੇ ਸੀਗੇ ਵੀ ਕਿੱਦਾਂ ਇੱਕ ਜੱਜ ਜਿਹੜਾ ਆ ਕਹਿੰਦੇ ਆ ਵੀ ਆਈਸ ਵਾਲਾ ਉੱਥੇ ਜੱਜ ਦੇ ਉਹਦੇ ਕੋਰਟ ਦੇ ਵਿੱਚ ਹੀ ਸੀਗਾ, ਅਤੇ ਜੱਜ ਨੇ ਸ਼ਾਇਦ ਉੱਥੋਂ ਉਸ ਨੂੰ ਜਿਹੜੇ ਭਜਾਉਣ ਦੀ ਜਿਹੜੀ ਆ ਉਹ ਹੈਲਪ ਕੀਤੀ ਆ। ਇਹ ਸਵਾਲ ਜਿਹੜੇ ਇਸ ਟਾਈਮ ਉੱਠ ਰਹੇ ਨੇ। ਇਸ ਤੋਂ ਪਹਿਲਾਂ ਇੱਦਾਂ ਦੀ ਖਬਰ ਆਲਰੇਡੀ ਜਿਹੜੇ ਵੈਸਟਰਨ ਬਾਰਡਰ ਦੇ ਉੱਤੇ ਆਪਣੇ ਜਿਹੜੇ ਉੱਤੇ ਵਾਲਾ ਜਿਹੜਾ ਸੂਬਾ ਵਾਸ਼ਿੰਗਟਨ, ਉੱਥੋਂ ਵੀ ਇੱਦਾਂ ਦੀ ਖਬਰ ਆਈ ਸੀਗੀ ਵੀ ਜੱਜ ਨੇ ਆਪਣੇ ਰਾਹ ਥਾਣੀ, ਆਪਣੇ ਜਿਹੜੇ ਪ੍ਰਾਈਵੇਟ ਚੈਂਬਰਸ ਥਾਣੀ ਜਿਹੜਾ ਉਸ ਨੂੰ ਨਿਕਲਣ ਦੇ ਵਿੱਚ ਮਦਦ ਕੀਤੀ ਸੀਗੀ। ਬਿਲਕੁਲ। ਨਿਊਟਨ ਡਿਸਟ੍ਰਿਕਟ ਕੋਰਟ ਦੇ ਵਿੱਚ ਓਜ਼ੇ ਮਦੀਨਾ ਪਰੇਜ਼ ਨਾਮ ਦੇ ਇੱਕ ਬੰਦੇ ਦੀ ਹੀਅਰਿੰਗ ਸੀਗੀ, ਅਤੇ ਜਦੋਂ ਉਹਦੇ ਵਕੀਲ ਨੂੰ ਪਤਾ ਲੱਗਾ ਵੀ ਇੱਥੇ ਆਈਸ ਵਾਲੇ ਏਜੰਟ ਆ ਕੇ ਬੈਠੇ ਆ, ਹੋ ਸਕਦਾ ਵੀ ਮੇਰੇ ਕਲਾਇੰਟ ਨੂੰ ਉਹ ਇੱਥੋਂ ਹੀ ਪਿਕ ਕਰਕੇ ਲੈ ਜਾਣ, ਅਤੇ ਉਹ ਜੱਜ ਦੇ ਕੋਲ ਗਿਆ ਅਤੇ ਜੱਜ ਨਾਲ ਉਹਨੂੰ ਕੁਛ ਗੱਲਬਾਤ ਕੀਤੀ। ਅਤੇ ਜੱਜ ਨੇ ਜਿਹੜਾ ਆ ਆਪਣੀ ਕਲਰਕ ਆ ਉਹਨੂੰ ਕਿਹਾ ਵੀ ਤੂੰ ਜਿਹੜਾ ਰਿਕਾਰਡਿੰਗ ਹੁੰਦੀ ਆ ਉਹਨੂੰ ਬੰਦ ਕਰ ਦੇ। ਅਤੇ 58 ਸੈਕਿੰਡ ਦੇ ਵਿੱਚ ਹੀ ਕਹਿੰਦੇ ਉਹਨਾਂ ਨੇ ਡਿਸਕਸ ਕੀਤਾ ਵੀ ਜਿਹੜਾ ਆ ਇੱਥੇ ਆਈਸ ਦੇ ਏਜੰਟ ਆਏ ਆ ਇਸ ਨੂੰ ਅਰੈਸਟ ਕਰਨ ਦੇ ਲਈ, ਜਦੋਂ ਕਿ ਜਿਹੜਾ ਇਹ ਓਜ਼ੇ ਮਡੀਨਾ ਪਰੇਜ਼ ਆ ਇਹਨੂੰ ਇੱਕ DUI ਦੇ ਵਿੱਚ ਵੀ ਅਰੈਸਟ ਕੀਤਾ ਗਿਆ ਸੀ, ਕੁਛ ਉਹਨੂੰ ਜਿਹੜੇ ਡਰੱਗ ਚਾਰਜਸ 'ਤੇ ਵੀ ਅਰੈਸਟ ਕੀਤਾ ਗਿਆ ਸੀ। ਪਰ ਉਸੇ ਟਾਈਮ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਕਹਿੰਦੇ ਪਿਛਲੇ ਡੋਰ ਥਾਣੀ ਜੱਜ ਨੇ ਅਲਾਓ ਕਰ ਦਿੱਤਾ, ਚਲੇ ਜਾਓ, ਅਤੇ ਜਿਹੜੇ ਆਈਸ ਵਾਲੇ ਆ ਉਹ ਉੱਥੇ ਬੈਠੇ ਉਡੀਕਦੇ ਰਹਿ ਗਏ ਵਿਚਾਰੇ। ਜੀ ਇੱਕ ਹੋਰ ਖਬਰ ਜਿਹੜੀ ਆ ਇਮੀਗ੍ਰੇਸ਼ਨ ਦੇ ਨਾਲ ਹੀ ਕਹਿ ਸਕਦੇ ਹਾਂ, ਇਮੀਗ੍ਰੈਂਟਸ ਦੇ ਨਾਲ ਜਿਹੜੀ ਜੁੜੀ ਹੋਈ ਆ। ਬੀਤੇ ਦਿਨੀ ਬਾਰਡਰ ਪੈਟਰੋਲ ਵਾਲੇ ਆ ਇੱਕ ਕਾਰ ਦੀ ਜਿਹੜੀ ਉਹ ਚੇਜ਼ ਕਰ ਰਹੇ ਸੀ, ਹਾਈ ਸਪੀਡ ਚੇਜ਼ਿੰਗ ਜਿਹੜੀ ਚੱਲ ਰਹੀ ਸੀ, ਜਿਸ ਦਾ ਬਾਅਦ ਦੇ ਵਿੱਚ ਕਰੈਸ਼ ਹੋਇਆ ਅਤੇ 3 ਜਾਣੇ ਉਸ ਦੇ ਵਿੱਚ ਮਾਰੇ ਗਏ ਸੀ। ਹੁਣ ਕਹਿੰਦੇ ਇਸ ਮਾਮਲੇ ਦੇ ਵਿੱਚ 21 ਸਾਲਾਂ ਦਾ ਲੂਇਸ ਅਲਬਰਟੋ ਵਰਜਨ
ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹ ਅਮਰੀਕਨ ਸਿਟੀਜ਼ਨ ਹੀ ਦੱਸਿਆ ਜਾਂਦਾ ਆ ਤੇ ਕਹਿੰਦੇ ਆਪਣੀ ਗੱਡੀ ਦੇ ਵਿੱਚ ਤਕਰੀਬਨ ਦਰਜਨ ਲੋਕਾਂ ਨੂੰ ਜਿਹੜਾ ਬਾਰਡਰ ਜਿਹੜਾ ਕ੍ਰਾਸ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ। I-8 ਜਿਹੜਾ ਹਾਈਵੇ ਉੱਥੇ ਹੈਗਾ ਆ, ਕਹਿੰਦੇ ਉਸ ਦੇ ਵੈਸਟ ਬਾਉਂਡ ਲੇਨਸ ਦੇ ਉੱਤੇ ਇਹ ਬਹੁਤ ਤੇਜ਼ ਰਫ਼ਤਾਰੀ ਦੇ ਨਾਲ ਜਿਹੜੀ ਆਪਣੀ ਗੱਡੀ ਚਲਾ ਰਿਹਾ ਸੀ। ਤਕਰੀਬਨ 100 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀ ਆ ਉਹ ਆਪਣੀਆਂ ਗੱਡੀਆਂ ਚਲਾ ਰਿਹਾ ਸੀਗਾ ਤੇ ਜਦ ਬਾਰਡਰ ਪੈਟਰੋਲ ਵਾਲਿਆਂ ਨੇ ਉਸ ਦਾ ਜਿਹੜਾ ਪਿੱਛਾ ਕੀਤਾ ਤਾਂ ਉਹ ਰੁਕਿਆ ਨਹੀਂ, ਸੋ ਹੋਰ ਤੇਜ਼ ਚਲਾਉਂਦਾ ਗਿਆ ਤੇ ਅਚਾਨਕ ਜਦ ਫਿਰ ਉਸ ਦਾ ਐਕਸੀਡੈਂਟ ਹੋਇਆ, ਉਸ ਦੇ ਵਿੱਚੋਂ 3 ਲੋਕ ਕਹਿੰਦੇ ਗੱਡੀ ਦੇ ਵਿੱਚੋਂ ਉੱਡ ਕੇ ਬਾਹਰ ਜਿਹੜੇ ਗਏ, ਜਿਸ ਦੇ ਕਰਕੇ ਉਹਨਾਂ ਦੀ ਜਿਹੜੀ ਆ ਉਹ ਮੌਤ ਵੀ ਹੋ ਗਈ। ਜਿਹੜੀ ਗੱਡੀ ਵੀ ਆ ਉਹਨਾਂ ਦੀ ਉੱਥੇ ਉਲਟ ਗਈ ਸੀਗੀ। ਮਰਨ ਵਾਲਿਆਂ ਦੇ ਵਿੱਚ 38 ਸਾਲਾਂ ਦੀ ਇੱਕ ਹਿਸਪੈਨਿਕ ਵੂਮਨ ਜਿਹੜੀ ਆ ਉਹ ਦੱਸੀ ਜਾਂਦੀ ਆ ਤੇ ਨਾਲ ਹੀ ਇੱਕ 34 ਸਾਲਾਂ ਦਾ ਤੇ ਇੱਕ 18 ਤੋਂ 25 ਸਾਲਾਂ ਦੇ ਦਰਮਿਆਨ ਇੱਕ ਹੋਰ ਨੌਜਵਾਨ ਉਸ ਦੇ ਵਿੱਚ ਮੌਤ ਹੋਈ ਦੱਸੀ ਜਾਂਦੀ ਆ। ਸੋ ਦੇਖੋ ਸ਼ਾਇਦ ਕਹਿੰਦੇ ਆ ਵੀ ਇਹ ਹੁਣ ਕਿਆਸ ਰਹੀਆਂ ਵੀ ਜਿੱਦਾਂ ਇਹਨਾਂ ਨੂੰ ਬਾਰਡਰ ਪਾਰ ਕਰਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਤੇ ਜਦੋਂ ਪੁਲਿਸ ਵਾਲਿਆਂ ਨੂੰ ਜਿਹੜਾ ਉਸ ਦੇ ਬਾਰੇ ਪਤਾ ਲੱਗਾ, ਉਹਨੇ ਗੱਡੀ ਰੋਕਣ ਦੀ ਬਜਾਏ ਵੀ ਅਸੀਂ ਫੜੇ ਨਾ ਜਾਈਏ, ਉਹਨੇ ਗੱਡੀ ਤੇਜ਼ ਜਿਹੜੀ ਉਹ ਚਲਾਈ, ਜਿਸ ਕਰਕੇ ਹੁਣ 3 ਜਾਣੇ ਜਿਹੜੇ ਆ ਉਹ ਮਾਰੇ ਵੀ ਗਏ ਨੇ ਜੀ। ਇਸੇ ਤਰ੍ਹਾਂ ਤਾਈਵਾਨਾਂ ਤੋਂ ਖਬਰ ਆ ਰਹੀ ਆ, ਮੈਕਸੀਕੋ ਤੋਂ, ਪਈ ਉੱਥੇ ਦੀ ਜਿਹੜੀ ਗਵਰਨਮੈਂਟ ਹੈਗੀ ਆ ਮੈਕਸੀਕੋ ਦੀ, ਹੁਣ ਉਹਨਾਂ ਨੇ ਇਹ ਕਿਹਾ ਆ ਵੀ ਜਿੰਨੇ ਵੀ ਮਾਈਗਰੈਂਟ ਜਿਹੜੇ ਕੈਰਾਵੇਨ ਦੇ ਵਿੱਚ ਹੈਗੇ ਆ ਉਹਨਾਂ ਨੂੰ 14 ਮੀਲ ਜਿਹੜਾ ਸੈਨ ਇਸਡਰੋ ਬਾਰਡਰ ਆ ਉਹ ਤੋਂ ਪਰੇ ਮੂਵ ਕਰ ਦਿੱਤਾ ਗਿਆ। ਜਿੰਨੇ ਵੀ ਉਹਨਾਂ ਲਈ ਸ਼ੈਲਟਰ ਬਣਾਏ ਗਏ ਸੀ ਉਹ ਮੂਵ ਕਰ ਦਿੱਤੇ ਗਏ ਆ ਤਾਂ ਕਿ ਉਹ US ਬਾਰਡਰ ਦੇ ਲਾਗੇ ਨਾ ਰਹਿਣ। ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਹੁਣ ਵਾਲਾ ਨਵਾਂ ਇਲੈਕਟਡ ਪ੍ਰੈਜ਼ੀਡੈਂਟ ਹੈਗਾ ਆ ਮੈਕਸੀਕੋ ਦਾ, ਉਹ ਇੱਕ ਤਰ੍ਹਾਂ ਨਾਲ ਲੈਫਟ ਲਿਸਟ ਹੈਗਾ ਆ ਅਤੇ ਉਹ ਆਪਣਾ ਰਿਲੇਸ਼ਨ ਜਿਹੜਾ ਆ US ਦੇ ਨਾਲ ਵਧੀਆ ਬਣਾਉਣਾ ਚਾਹੁੰਦਾ ਹੈਗਾ ਆ। ਅਤੇ US ਨੇ ਆਲਰੇਡੀ ਧਮਕੀ ਦਿੱਤੀ ਆ ਮੈਕਸੀਕੋ ਨੂੰ ਵੀ ਜੇ ਉਹ ਇਸ ਤਰ੍ਹਾਂ ਉਸਨੇ ਕੰਟਰੋਲ ਨਾ ਕੀਤਾ, ਜਿਹੜੇ ਲੋਕ ਆ ਹੋਰ ਮੁਲਕਾਂ ਤੋਂ, ਇਕਵਾਡੋਰ ਤੋਂ, ਹੋਰ ਬਹੁਤ ਸਾਰੇ ਸਾਊਥ ਅਮਰੀਕਨ ਕੰਟਰੀ ਤੋਂ, ਮੈਕਸੀਕੋ ਤੋਂ ਕ੍ਰਾਸ ਕਰਕੇ USA ਦੇ ਵਿੱਚ ਆਉਣ ਲਈ ਅਲਾਓ ਕਰਦਾ ਆ ਅਤੇ ਅਸੀਂ ਪੂਰੀ ਤਰ੍ਹਾਂ ਜਿਹੜਾ US ਦਾ ਜਿਹੜਾ ਬਾਰਡਰ ਹੈਗਾ ਉਹ ਬੰਦ ਕਰ ਦਾਂਗੇ ਅਤੇ ਜਿਹੜੀ ਨਵੀਂ ਡੀਲ ਹੈਗੀ ਆ ਨਾਫਟਾ ਵਾਲੀ ਉਹਨੂੰ ਵੀ ਸਕ੍ਰੈਪ ਕਰ ਦਾਂਗੇ। ਸੋ ਉਹਨੂੰ ਮੱਦੇਨਜ਼ਰ ਦੇਖਦੇ ਹੋਏ ਹੁਣ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਸ਼ੈਲਟਰ ਬਣਾਇਆ ਸੀ ਉਹ 14 ਮੀਲ ਬਾਰਡਰ ਤੋਂ ਪਰੇ ਕਰ ਦਿੱਤਾ ਹੈ ਅਤੇ ਇਹ ਵੀ ਖਬਰਾਂ ਆ ਰਹੀਆਂ ਬਹੁਤ ਸਾਰੇ ਲੋਕ ਉੱਥੋਂ ਵਾਪਸ ਵੀ ਆਪਣੇ ਦੇਸ਼ਾਂ ਨੂੰ ਭੇਜੇ ਜਾ ਰਹੇ ਆ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਆਈਸ ਵਾਲੇ ਕਹਿੰਦੇ ਨਿਊ ਜਰਸੀ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਰੇਡਸ ਆ ਉਸ ਦੇ ਵਿੱਚ ਵਾਧਾ ਕਰਨ ਜਾ ਰਹੇ ਆ। ਫੈਡਰਲ ਏਜੰਸੀ ਜਿਹੜੀ ਆ ਉਹ ਆਈ ਆ। ਨਿਊ ਜਰਸੀ ਦੇ ਅਟਾਰਨੀ ਜਨਰਲ ਨੇ ਜਿਹੜੀਆਂ ਕਹਿੰਦੀਆਂ ਨਵੀਆਂ ਰਿਸਟ੍ਰਿਕਸ਼ਨਸ ਉੱਥੇ ਲਾਗੂ ਕੀਤੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਆਈਸ ਵਾਲੇ ਜਿਹੜੀ ਫੈਡਰਲ ਏਜੰਸੀ ਆ ਉਹਨਾਂ ਨੇ ਇਹ ਧਮਕੀ ਦਿੱਤੀ ਆ ਵੀ ਤੁਸੀਂ ਇੱਦਾਂ ਜੋ ਮਰਜ਼ੀ ਕਹੀ ਜਾਓ, ਅਸੀਂ ਆਪਣੀ ਜਿਹੜੀ ਛਾਪੇਮਾਰੀ ਆ ਉਸ ਨੂੰ ਇਨਫੈਕਟ ਤੇਜ਼ ਕਰਾਂਗੇ। ਆਈਸ ਨੇ ਜਿਹੜੇ ਆ ਕਹਿੰਦੇ ਪਿਛਲੇ 12 ਮਹੀਨਿਆਂ ਦੇ ਵਿੱਚ ਨਿਊ ਜਰਸੀ ਦੇ ਵਿੱਚ ਕਾਫੀ ਜ਼ਿਆਦੀਆਂ ਗ੍ਰਿਫਤਾਰੀਆਂ ਜਿਹੜੀਆਂ ਵਧਾਈਆਂ। 42% ਪਿਛਲੇ ਸਾਲ ਦੇ ਨਾਲੋਂ ਵੱਧ ਜਿਹੜੀ ਉੱਥੇ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਆਈਸ ਵਾਲਿਆਂ ਨੇ ਕੀਤੀਆਂ ਆ। ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਜਿਹੜੇ ਕੁਛ ਨਵੇਂ ਰੂਲ ਲਾਗੂ ਕੀਤੇ ਆ ਅਤੇ ਜ਼ਿਕਰਯੋਗ ਆ ਵੀ ਜਿਹੜੇ ਨਿਊ ਜਰਸੀ ਦੇ ਇਸ ਟਾਈਮ ਅਟਾਰਨੀ ਜਨਰਲ ਨੇ ਗੁਰਬੀਰ ਸਿੰਘ ਗਰੇਵਾਲ ਜਿਹੜੇ ਹੈਗੇ ਨੇ, ਉਹਨਾਂ ਨੇ ਇਹੀ ਕੁਛ ਨਵੇਂ ਰੂਲ ਜਿਹੜੇ ਕੀਤੇ ਆ ਵੀ ਜਿਹੜੀ ਵਲੰਟੀਅਰ ਅਸਿਸਟੈਂਸ ਲਾ ਇਨਫੋਰਸਮੈਂਟ ਏਜੰਸੀਜ਼ ਦੀ ਜਿਹੜੀ ਆ ਉਸ ਨੂੰ ਉਹ ਥੋੜ੍ਹੀ ਲਿਮਿਟ ਜਿਹੜੀ ਆ ਉਹ ਕਰਨ ਜਾ ਰਹੇ ਨੇ। ਸੋ ਨਿਊ ਜਰਸੀ ਕਿਸੇ ਟਾਈਮ ਦੇ ਉੱਤੇ ਕਾਫੀ ਜਿਹੜਾ ਰਿਪਬਲਿਕਨ ਵਾਲੇ ਪਾਸੇ ਨੂੰ ਵੀ ਜਿਹੜਾ ਹੁੰਦਾ ਰਿਹਾ ਆ, ਪਰ ਇਹ ਜਿਹੜੀਆਂ ਪਾਲਿਸੀਜ਼ ਉਹਨਾਂ ਦੀਆਂ ਕਾਫੀ ਲੈਫਟ ਵੱਲ ਨੂੰ ਜਿਹੜੀਆਂ ਇਸ ਟਾਈਮ ਸਵੇ ਕਰ ਰਹੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕਹਿੰਦੇ US ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਇਹ ਆਪਾਂ ਦੇਖਦੇ ਹੀ ਹਾਂ ਵੀ ਪਿਛਲੇ ਲਗਭਗ 2 ਸਾਲਾਂ ਤੋਂ ਇਹ ਮੇਨ ਨਿਊਜ਼ ਬਣਿਆ ਹੋਇਆ ਆ। ਹਰ ਰੋਜ਼ ਇਮੀਗ੍ਰੇਸ਼ਨ ਆਈਸ ਦੇ ਨਾਲ ਰਿਲੇਟਡ ਕਾਫੀ ਵੱਡੀ ਗਿਣਤੀ ਦੇ ਵਿੱਚ ਖਬਰਾਂ ਹੁੰਦੀਆਂ ਆ। ਲੀਡਰਾਂ ਦੇ ਵੱਖ-ਵੱਖ ਬਿਆਨ ਹੁੰਦੇ ਆ, ਚਾਹੇ ਉਹ USA ਦਾ ਹੋਵੇ, ਕੈਨੇਡਾ ਦਾ ਹੋਵੇ। ਅਤੇ USA ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਬਹੁਤ ਸਾਰੇ USA ਦੇ ਜਿਹੜੇ ਵਕੀਲ ਹੈਗੇ ਆ ਉਹ ਵੱਖ-ਵੱਖ ਇਮੀਗਰੈਂਟ ਕਮਿਊਨਿਟੀਆਂ ਜਿਹੜੀਆਂ ਆ ਉਹਨਾਂ ਦੇ ਜਿਹੜੀਆਂ ਪਲੇਸਿਸ ਹੁੰਦੀਆਂ, ਉਹਨਾਂ ਦੇ ਚਰਚਿਸ ਆ ਜਾਂ ਉਹਨਾਂ ਦੇ ਰਿਲੀਜੀਅਸ ਪਲੇਸਿਸ ਆ ਜਾਂ ਕਮਿਊਨਿਟੀ ਸੈਂਟਰ ਆ, ਉੱਥੇ ਜਾ ਕੇ ਸੈਮੀਨਾਰ ਕਰਦੇ ਆ। ਪਰ ਰਾਜਕਰਵੀਰ ਸਿੰਘ ਜੀ ਬੜੀ ਅਨਫੋਰਚੂਨੇਟ ਪਾਰਟ ਆ ਵੀ ਆਪਾਂ ਕਈ ਵਾਰੀ ਐਡਾਂ ਵੀ ਸੁਣਦੇ ਰਹਿੰਦੇ ਆ, ਦੇਖਦੇ ਵੀ ਆ ਵੀ ਪੰਜਾਬੀ ਕਮਿਊਨਿਟੀ ਵਿੱਚ, ਇੰਡੀਅਨ ਕਮਿਊਨਿਟੀ 'ਚ ਬਹੁਤ ਵੱਡੀ ਗਿਣਤੀ 'ਚ ਵਕੀਲ ਵੀ ਹੈਗੇ ਜਿਹੜੇ
ਇਮੀਗ੍ਰੇਸ਼ਨ ਦੇ ਕੇਸ ਲੜਦੇ ਹੈਗੇ ਆ ਤੇ ਜਿਹੜੇ ਆਪਣੇ ਬੰਦੇ ਜਿਹੜੇ ਕਸਟਮਰ ਲੋਕ ਉਹ ਜਾਂਦੇ ਵੀ ਆ। ਸੋ ਉਹਨਾਂ ਨੂੰ ਵੀ ਕੁਛ ਨਾ ਕੁਛ ਇਹ ਆਪਣੇ ਜਿਹੜੇ ਹੋਰ ਇੱਥੇ ਦੇ ਮੂਲ ਦੇ ਜਿਹੜੇ ਲੋਕ ਹੈਗੇ ਆ ਵਕੀਲ, ਉਹਨਾਂ ਵੱਲ ਦੇਖ ਕੇ ਸੈਮੀਨਾਰ ਵਗੈਰਾ ਕਰਨੇ ਚਾਹੀਦੇ ਆ, ਚਾਹੇ ਉਹ ਕਿਸੇ ਧਾਰਮਿਕ ਪਲੇਸ 'ਤੇ ਹੋਵੇ, ਕਿ ਤੁਹਾਡੇ ਰਾਈਟਸ ਕੀ ਹੈਗੇ ਆ ਇਮੀਗ੍ਰੈਂਟਸ ਦੇ, ਤੇ ਜੇ ਕੋਈ ਪ੍ਰੋਬਲਮ 'ਚ ਵੀ ਆ। ਸੋ ਇੱਕ ਤਰ੍ਹਾਂ ਨਾਲ ਇਨਫੋਰਮੇਟਿਵ ਜਿਹੜੇ ਸੈਮੀਨਾਰ ਆ ਉਹ ਸੇਵਾ ਜ਼ਰੂਰ ਕਰਨੀ ਚਾਹੀਦੀ ਆ, ਜਿਸ ਤਰ੍ਹਾਂ ਇੱਥੇ ਦੇ ਲੋਕ ਕਰਦੇ ਹੈਗੇ ਆ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਭਰਮ ਹੁੰਦੇ ਨੇ, ਭੁਲੇਖੇ ਹੁੰਦੇ ਨੇ, ਕਨਫਿਊਜ਼ਨਸ ਜਿਹੜੀਆਂ ਹੁੰਦੀਆਂ ਆ, ਉਹ ਆਈ ਥਿੰਕ ਬਹੁਤ ਅੱਜ ਦੀ ਸਮੇਂ ਦੇ ਵਿੱਚ, ਕਿਉਂਕਿ ਜਿੰਨਾ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਭਖਿਆ ਹੋਇਆ ਆ, ਉਸ ਨੂੰ ਲਾ ਕੇ ਕਾਫੀ ਜਿਹੜੀ ਲੋਕਾਂ ਦੇ ਵਿੱਚ ਮੈਂ ਕਹੂੰਗਾ ਵੀ ਮੰਗ ਵੀ ਹੈਗੀ ਆ ਵੀ ਕਾਫੀ ਕੁਛ ਜਿਹੜਾ ਉਹ ਦੱਸ ਸਕੀਏ। ਦੇਖੋ ਅਸੀਂ ਸਾਡੇ ਕੋਲ ਜਿਹੜੀ ਖਬਰ ਹੁੰਦੀ ਅਸੀਂ ਉਹ ਤੁਹਾਨੂੰ ਦੱਸ ਸਕਦੇ ਹਾਂ, ਪਰ ਕੀ ਬਰੀਕੀ ਆ ਜਿਹੜੀ ਵਕਾਲਤ ਦੇ ਵਿੱਚ ਹੈਗੇ ਨੇ, ਜਿਹੜੇ ਇਮੀਗ੍ਰੇਸ਼ਨ ਲਾਜ਼ ਨੂੰ ਬਰੀਕੀ ਦੇ ਨਾਲ ਜਾਣਦੇ ਆ, ਉਹੀ ਤੁਹਾਡੇ ਜਿਹੜੇ ਆ ਅਜਿਹੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣ ਦੇ ਵਿੱਚ ਕਾਬਲ ਹੋ ਸਕਦੇ ਨੇ। ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਵੀ ਕਿੱਥੇ ਫੜੋ ਫੜਾਈ ਹੋ ਗਈ ਆ, ਵੀ ਕੀ ਕੋਈ ਪਾਲਿਸੀ, ਕੀ ਕੋਈ ਨਵੀਂ ਚੇਂਜ ਜਿਹੜੀ ਆ ਉਹ ਆ ਰਹੀ ਆ। ਪਰ ਅਲੱਗਾ ਹਰ ਇੱਕ ਦਾ, ਕਿਉਂਕਿ ਕੇਸ ਵੱਖਰਾ ਹੁੰਦਾ ਆ, ਕਿਸੇ ਦਾ ਕੁਛ ਡਿਫਰੈਂਟ ਹੁੰਦਾ, ਕਿਸੇ ਦਾ ਕੁਛ ਡਿਫਰੈਂਟ ਹੁੰਦਾ, ਹਰ ਇੱਕ ਦੇ ਉੱਤੇ ਉਹ ਡਾਇਰੈਕਟਲੀ ਜਿਹੜਾ ਉਹ ਲਾਗੂ ਨਹੀਂ ਹੁੰਦਾ। ਆਈ ਥਿੰਕ ਜ਼ਰੂਰ ਇੱਦਾਂ ਦੇ ਸੈਮੀਨਾਰਸ ਜਿਹੜੇ ਮਹੀਨੇ 2 ਮਹੀਨੇ ਦੇ ਵਿੱਚ, ਜਾਂ ਕਹਿ ਲਓ ਵੀ ਛਮਾਹੀ ਇੱਕ ਅੱਧਾ ਜਿਹੜਾ ਡੈਫੀਨੇਟਲੀ ਇਹਨਾਂ ਨੂੰ ਕਰਨਾ ਚਾਹੀਦਾ ਆ, ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਆਪਣੇ ਭਰਮ ਭੁਲੇਖਿਆਂ ਤੋਂ ਵੀ ਜਿਹੜਾ ਦੂਰ ਹੋ ਸਕਣ। ਜਿਹੜੀ ਚੀਜ਼ ਗੈਰ ਕਾਨੂੰਨੀ ਆ, ਗੈਰ ਕਾਨੂੰਨੀ ਉਸ ਨੂੰ ਜਿਹੜਾ ਉਹ ਹੋਰ ਸ਼ਬਦਾਂ ਦੇ ਵਿੱਚ ਨਹੀਂ ਕਿਹਾ ਜਾ ਸਕਦਾ। ਉਹ ਜਿਹੜੀ ਚੀਜ਼ ਹੈ ਆ, ਹਾਂ ਵੀ ਤੁਹਾਡੇ ਕੋਲ ਜਿਹੜੇ ਜਿਨ੍ਹਾਂ ਕੋਲ ਸਾਰੇ ਪੇਪਰ ਵਰਕ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਡਰ ਰਹੇ ਆ, ਉਹਨਾਂ ਦੇ ਜਿਹੜੇ ਚੀਜ਼ ਆ ਜਿਹੜੇ ਆ ਉਹਨਾਂ ਨੂੰ ਜਿਹੜੇ ਕਹਿ ਲਓ ਵੀ ਭੁਲੇਖਿਆਂ ਤੋਂ ਡਰਨ ਦੀ ਜਿਹੜੀ ਨਿਕਲਣ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਤੇ ਨਾਲੇ ਵਕੀਲਾਂ ਨੂੰ ਤਾਂ ਫਾਇਦਾ ਹੀ ਹੋਣਾ, ਕੋਈ ਨਹੀਂ ਕੋਈ ਨਾ ਕੋਈ ਤਾਂ ਉਹਨਾਂ ਨੂੰ ਉੱਥੋਂ ਗਾਹਕ ਮਿਲ ਹੀ ਜਾਣਾ ਹੁੰਦਾ ਹੈ ਜੀ। ਸੋ ਬਿਲਕੁਲ ਜਿਹੜੇ ਆਪਣੇ ਜਿੰਨੇ ਸਾਡੇ ਸਰੋਤੇ ਸੁਣ ਰਹੇ, ਕਈਆਂ ਦੇ ਕਿਸੇ ਦੇ ਬੱਚੇ ਭੈਣ ਭਰਾ ਵੀ ਜ਼ਰੂਰ ਹੋਣਗੇ, ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਕਹਾਂ ਵੀ ਸੇਵਾ ਵਾਲਾ ਕੰਮ ਵੀ ਕਰਨਾ ਚਾਹੀਦਾ ਆ। ਵੀ ਇੱਦਾਂ ਨਾ ਹੋਵੇ ਵੀ ਜਿੱਦਾਂ ਆਪਾਂ ਦੇਖਦੇ ਹੀ ਆ ਵੀ ਸੇਇੰਗ ਚੱਲਦੀ ਹੁੰਦੀ ਆ ਵੀ ਜਿਹੜੇ ਇੰਡੀਅਨਸ ਲੋਕ ਹੈਗੇ ਆ ਉਹ ਆਪਣੇ ਨਿਆਣਿਆਂ ਨੂੰ ਡਾਕਟਰ ਜਾਂ ਵਕੀਲ ਪੈਸੇ ਬਣਾਉਣ ਲਈ ਬਣਾਉਂਦੇ ਆ, ਜਦੋਂ ਕਿ ਜਿਹੜੇ ਅਮਰੀਕਨ ਲੋਕ ਆ ਉਹ ਡਾਕਟਰਸ ਸੇਵਾ ਲਈ ਬਣਾਉਂਦੇ ਹੈਗੇ ਆ। ਚਲੋ ਦੋਨੋਂ ਪਾਸੇ ਆ, ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਕਮਾਈ ਵੀ ਕਰੋ, ਰਾਜ ਕਮਾਈਆਂ ਕਰੋ, ਪਰ ਜਿੱਥੇ ਮਦਦ ਕਰ ਸਕਦੇ ਹੋ ਉੱਥੇ ਮਦਦ ਵੀ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜੇ ਨਜ਼ਰ ਮਾਰਦੇ ਆ, ਇੱਕ ਇਸ ਦੇ ਵਿੱਚ ਚੀਜ਼ ਜਿਹੜੀ ਆ, ਹੁਣ ਦੇਖੋ ਇਮੀਗ੍ਰੇਸ਼ਨ ਦਾ ਡਰ ਇੰਨਾ ਕੁ ਜ਼ਿਆਦਾ ਆ, ਜਿਹੜੇ ਸ਼ਿਕਾਗੋ ਇਲੀਨੋਇਸ ਦੇ ਜਿਹੜੇ ਡਾਕਟਰ ਆ ਉਹ ਕਹਿ ਰਹੇ ਆ ਵੀ ਸਾਡੇ ਕੋਲ ਮਰੀਜ਼ਾਂ ਦਾ ਆਉਣਾ ਕਾਫੀ ਜ਼ਿਆਦਾ ਘੱਟ ਚੁੱਕਾ ਆ। ਇਸ ਦੇ ਪਿੱਛੇ ਕਾਰਨ ਇਹ ਆ ਵੀ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ, ਉਹ ਆਪਣੇ ਜਿਹੜੇ ਡਾਕਟਰ ਦੀਆਂ ਅਪੁਆਇੰਟਮੈਂਟਸ ਦੇ ਉੱਤੇ ਇਸ ਕਰਕੇ ਵੀ ਨਹੀਂ ਜਾ ਰਹੇ ਵੀ ਉਹਨਾਂ ਨੂੰ ਇਹ ਡਰ ਆ ਵੀ ਪਤਾ ਨਹੀਂ ਵੀ ਜੇ ਡਾਕਟਰ ਵਾਲੇ ਥਾਂ ਦੇ ਉੱਥੇ ਕਲੀਨਿਕ ਦੇ ਵਿੱਚ ਆਈਸ ਵਾਲੇ ਜਿਹੜਾ ਛਾਪਾ ਹੀ ਨਾ ਮਾਰ ਦੇਣ ਤਾਂ ਉੱਥੋਂ ਪ੍ਰੋਬਲਮ ਆ ਜੇ। ਉਹਨਾਂ ਨੇ ਇਸ ਦੇ ਪਿੱਛੇ ਇੱਕ ਖਦਸ਼ਾ ਇਹ ਜ਼ਾਹਰ ਕੀਤਾ ਵੀ ਜਿਹਦੇ ਕਰਕੇ ਜਿਹੜੇ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਨੇ, ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਵੀ ਹੈਗੇ ਆ, ਉਹ ਇਹਦੇ ਕਰਕੇ ਜਿਹੜੇ ਡਾਕਟਰਸ ਦੇ ਕੋਲ ਆ ਨਹੀਂ ਰਹੇ, ਉਹਦਾ ਇਲਾਜ ਨਹੀਂ ਕਰਾ ਰਹੇ, ਤੇ ਉਹਦੇ ਕਰਕੇ ਇਹ ਹੋ ਸਕਦਾ ਆ ਵੀ ਉਹ ਬਿਮਾਰੀਆਂ ਅੱਗੇ ਤੋਂ ਅੱਗੇ ਜਿਹੜੇ ਹੋਰ ਲੋਕ ਆ ਉਹਨਾਂ ਦੇ ਵਿੱਚ ਫੈਲ ਜਾਣ। ਕਹਿੰਦੇ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਆ ਇਕੱਲਾ ਇਹਦੇ ਕਰਕੇ ਹੀ ਜਿਹੜਾ ਗੰਭੀਰ ਨਹੀਂ ਹੈਗਾ, ਇਹ ਇੱਕ ਸਿਹਤ ਦੇ ਲਈ ਖਤਰਾ ਵੀ ਅਮਰੀਕਾ ਦੇ ਵਿੱਚ ਬਾਅਦ 'ਚ ਬਣ ਸਕਦਾ ਆ ਵੀ ਜਿਹੜਾ ਕੋਈ ਬੰਦਾ ਕੋਈ ਅਜਿਹੀ ਲਾਇਲਾਜ ਬਿਮਾਰੀ ਜਾਂ ਬਹੁਤ ਜ਼ਿਆਦਾ ਫੈਲਣ ਵਾਲੀ ਬਿਮਾਰੀ ਤੋਂ ਪੀੜਤ ਆ ਤੇ ਉਹ ਡਾਕਟਰ ਤੋਂ ਇਸ ਡਰੋਂ ਜਿਹੜਾ ਇਲਾਜ ਨਾ ਕਰਾਵੇ ਵੀ ਪਤਾ ਨਹੀਂ ਉਹਨੂੰ ਅਗਲੇ ਦਿਨ ਅਮਰੀਕਾ 'ਚ ਰਹਿਣ ਦਿੱਤਾ ਜਾਵੇਗਾ ਜਾਂ ਨਹੀਂ, ਤੇ ਉਹ ਬਿਮਾਰੀ ਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਵਧਾ ਸਕਦਾ ਹੈ। ਸੋ ਕਾਫੀ ਜਿਹੜਾ ਆ ਇਹ ਡਰ ਆ। ਤੇ ਹਰਜੋਤ ਸਿੰਘ ਜੀ, ਸਭ ਨੂੰ ਯਾਦ ਹੋਵੇਗਾ ਵੀ ਹੁਣ ਜਦੋਂ ਇਹ ਕਾਫਲੇ ਦੇ ਕਾਫਲੇ ਆ ਰਹੇ ਸੀਗੇ ਇੱਧਰ ਨੂੰ, ਉਦੋਂ ਬਹੁਤ ਜ਼ਿਆਦਾ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਸੀਗਾ ਕਈ ਲੋਕਾਂ ਦੇ ਦੁਆਰਾ, ਖਾਸ ਕਰਕੇ ਜਿਹੜਾ ਫੌਕਸ ਦੇ ਉੱਤੇ ਜਿਹੜੇ ਬਹੁਤ ਸੁਣਨ ਨੂੰ ਮਿਲਿਆ ਸੀਗਾ ਵੀ ਬਹੁਤ ਸਾਰੇ ਬਿਮਾਰ ਲੋਕ ਜਿਹੜੀਆਂ ਇੱਦਾਂ ਦੀਆਂ ਡਿਜ਼ੀਜ਼ਜ਼ ਲੈ ਕੇ ਜਿਹੜੇ ਉਹ ਇੱਧਰ ਨੂੰ ਆ ਰਹੇ ਆ, ਤੇ ਉਹ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਾਹਾਕਾਰ ਜਿਹੜੀ ਉਹਦੇ ਕਰਕੇ ਜਿਹੜੀ ਮਚ ਸਕਦੀ ਆ। ਪਰ ਹੁਣ ਜਿਹੜੇ ਆਲਰੇਡੀ ਇਨਸਾਈਡ ਹੈਗੇ ਆ ਉਹਨਾਂ ਦਾ ਤੁਸੀਂ ਜਿਹੜਾ ਉਹ ਕਿੱਦਾਂ ਜਿਹੜਾ ਉਸ ਨੂੰ ਨਜਿੱਠੋਗੇ ਜੀ। ਜਿਹੜੀ ਅਗਲੀ ਖਬਰ ਆ ਇੱਕ ਆ ਰਹੀ ਹੈਗੀ ਆ, ਅਰਕਨਸਾਸ ਦੇ ਵਿੱਚ ਇੱਕ ਸਕੂਲ ਬੱਚਿਆਂ ਦੀ ਬੱਸ ਜਿਹੜੀ ਆ ਉਹ ਲੈ ਕੇ ਜਾ ਰਹੇ ਸੀ, ਜਿਹਦੇ ਵਿੱਚ 45 ਜਿਹੜੇ ਬੱਚੇ ਆ ਉਹ ਫੱਟੜ ਹੋ ਗਏ ਤੇ ਇੱਕ ਬੱਚੇ ਦੀ ਜਿਹੜੀ ਆ ਇਹ ਮੌਤ ਹੋ ਗਈ ਹੈਗੀ। ਅੱਜ ਸਵੇਰ ਦੀ ਖਬਰ ਹੈਗੀ ਆ, ਬੜੀ ਮਾੜੀ ਖਬਰ ਆ। ਇਹ ਕਹਿੰਦੇ ਆ ਵੀ ਇੰਟਰਸਟੇਟ 30 ਦੇ ਉੱਤੇ ਬੈਂਟਨ ਜੋ ਕਿ ਅਰਕਨਸਾਸ ਵਿੱਚ ਹੈਗਾ ਆ, ਉੱਥੇ ਇਹ ਅੱਜ
ਸਵੇਰੇ ਜਿਹੜਾ ਇਹ ਵਾਪਰਿਆ, ਕਿਉਂਕਿ ਬੱਸ ਦੇ ਵਿੱਚ ਬੱਚੇ ਲੈ ਕੇ ਜਾ ਰਹੇ ਸੀ ਸਕੂਲ ਦੇ, ਜਦੋਂ ਐਕਸੀਡੈਂਟ ਹੋ ਗਿਆ ਤੇ ਇੱਕ ਜਾਣੇ ਦੀ ਮੌਤ ਹੋਈ ਆ ਤੇ 40 ਦੇ ਕਰੀਬ ਬੱਚੇ ਜਿਹੜੇ ਆ ਉਹ ਫੱਟੜ ਹੋ ਗਏ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਸਾਡੇ ਇੱਥੇ ਜਿਹੜਾ ਸ਼ਹਿਰ ਸੈਨ ਹੋਜ਼ੇ ਦੇ ਵਿੱਚ ਜਿਹੜਾ ਸਿਟੀ ਹਾਲ ਦੇ ਬਾਹਰ ਕਹਿੰਦੇ ਕੱਲ ਲੋਕਾਂ ਨੇ ਧਰਨਾ ਲਾਇਆ। ਮਾਈਗ੍ਰੈਂਟ ਜਿਹੜਾ ਕਾਰਵਾਂ ਜਿਹੜਾ ਕਾਫਲਾ ਉੱਧਰੋਂ ਤੁਰਿਆ ਆਉਂਦਾ ਆ ਉਹਨਾਂ ਦੇ ਹੱਕ ਦੇ ਵਿੱਚ ਕੁਛ ਕੁ ਦਰਜਨ ਲੋਕ ਜਿਹੜੇ ਆ ਕਹਿੰਦੇ ਆ ਉੱਥੇ ਇਕੱਠੇ ਹੋਏ ਸੀਗੇ ਤੇ ਕਹਿੰਦੇ ਵੀ ਜਿਹੜੇ ਲੋਕਾਂ ਦਾ ਉੱਥੇ ਅਣਮਨੁੱਖੀ ਤਰੀਕੇ ਦੇ ਨਾਲ ਟਰੀਟਮੈਂਟ ਕੀਤਾ ਜਾ ਰਿਹਾ ਹੈ, ਜਿਹੜੇ ਅਸਾਈਲਮ ਦੀ ਭਾਲ ਦੇ ਵਿੱਚ ਅਮਰੀਕਾ ਦੇ ਬਾਰਡਰ ਦੇ ਉੱਤੇ ਮੈਕਸੀਕੋ ਵਾਲੇ ਪਾਸੋਂ ਆ ਰਹੇ ਆ, ਵੀ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣਨੀ ਜਿਹੜੀ ਉਹ ਚਾਹੀਦੀ ਆ। ਤੇ ਉਹਨਾਂ ਦੇ ਵਿੱਚ ਰੱਬੀ ਦਾਨਾ ਮਾਗਟ ਨਾਂ ਦਾ ਇੱਕ ਬੰਦਾ ਜਿਹੜਾ ਕਹਿ ਰਿਹਾ ਸੀ ਵੀ ਕਹਿੰਦੇ ਅਸੀਂ ਸਾਰੇ ਇਮੀਗ੍ਰੈਂਟਸ ਹੈਗੇ ਆ ਇਸ ਮੁਲਕ ਦੇ ਵਿੱਚ ਤੇ ਇਟਸ ਜਸਟ ਮੈਟਰ ਆਫ ਵਟ ਜਨਰੇਸ਼ਨ, ਵੀ ਕਿਸੇ ਵੀ ਜਨਰੇਸ਼ਨ ਦੇ ਉੱਤੇ ਤੁਸੀਂ ਨਜ਼ਰ ਮਾਰ ਲਓ, ਚਾਹੇ ਤੁਹਾਡੇ ਤੋਂ ਉੱਤੇ ਆ ਜਾਂ ਉਸ ਤੋਂ ਪਹਿਲੋਂ ਆ, ਹਰ ਕੋਈ ਨਾ ਕੋਈ ਜੇ ਜਨਰੇਸ਼ਨ ਇੱਥੇ ਐਜ਼ ਏ ਇਮੀਗ੍ਰੈਂਟ ਹੀ ਅਮਰੀਕਾ ਦੇ ਵਿੱਚ ਆਈ ਹੈ। ਇੱਥੇ ਦੇ ਮੂਲ ਨਿਵਾਸੀ ਤਾਂ ਜਿਹੜੇ ਉਹ ਰਿਜ਼ਰਵ ਹੋ ਕੇ ਜਿਹੜੇ ਉਹ ਰਹਿ ਚੁੱਕੇ ਨੇ। ਸੋ ਇਹ ਜਿਹੜੀ ਕਹਿੰਦੇ ਹੌਸਟੈਲਿਟੀ ਹੈ ਇਸ ਟਾਈਮ ਇਮੀਗ੍ਰੈਂਟਸ ਦੇ ਖਿਲਾਫ ਅਮਰੀਕਾ ਦੇ ਵਿੱਚ ਜਿਹੜੀ ਵੱਧ ਰਹੀ ਆ, ਵਾਇਲੈਂਸ ਜਿਹੜੀ ਕਿਤੇ ਨਾ ਕਿਤੇ ਕਹਿੰਦੇ ਆ ਵੀ ਜਿਹੜੀ ਹੋ ਰਹੀ ਆ, ਉਹ ਇੱਕ ਖਤਰੇ ਵਾਲੀ ਗੱਲ ਆ। ਬਲਕਿ ਇਹਨਾਂ ਲੋਕਾਂ ਦਾ ਜਿਹੜਾ ਆ ਉਹ ਸਾਥ ਦੇਣਾ ਚਾਹੀਦਾ ਆ। ਇੱਥੇ ਹੀ ਕਹਿੰਦੇ ਇੱਕ ਕੈਥੋਲਿਕ ਚੈਰਿਟੀਜ਼ ਦੇ ਜਿਹੜੇ ਫਾਦਰ ਜੌਨ ਪੈਡੀਗੋ ਉਹ ਵੀ ਜਿਹੜੇ ਸੀਗੇ ਤੇ ਉਹ ਵੀ ਕਹਿੰਦੇ ਆ ਵੀ ਇਹਨਾਂ ਨੂੰ ਜਿਹੜਾ ਜ਼ਰੂਰ ਹੈਲਪ ਕਰਨੀ ਚਾਹੀਦੀ ਆ ਜੀ। ਬਿਲਕੁਲ, ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਆ ਤੇ ਜਾਂਦੇ ਜਾਂਦੇ ਇੱਕ ਮੈਡੀਕਲ ਨਾਲ ਰਿਲੇਟਡ ਜਿਹੜੀ ਖਬਰ ਸਾਂਝੀ ਕਰਦੇ ਜਾਈਏ। ਇੱਕ ਬਲੱਡ ਪ੍ਰੈਸ਼ਰ ਦੀ ਡਰੱਗ ਹੈਗੀ ਆ, ਉਹਨੂੰ ਜਿਹੜਾ ਆ ਰੀਕਾਲ ਕੀਤਾ ਗਿਆ ਹੈਗਾ ਆ। ਟੀਵਾ ਫਾਰਮਾਸਿਊਟੀਕਲਸ ਨੇ ਜਿਹੜੀਆਂ 2 ਦਵਾਈਆਂ ਜਿਹੜੀਆਂ ਆ ਜਿਹੜੀਆਂ ਟਰੀਟ ਕੀਤੀਆਂ, ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਆ ਹਾਈ ਬਲੱਡ ਪ੍ਰੈਸ਼ਰ ਨੂੰ, ਉਹਨਾਂ ਨੂੰ ਰੀਕਾਲ ਕੀਤਾ ਹੈਗਾ ਆ। ਐਮਲੋ ਡਿਪਾਈਨ ਤੇ ਵਲਸਾਟਰਾਨ ਕਰਕੇ 2 ਦਵਾਈਆਂ ਹੈਗੀਆਂ। ਆਪਣੇ ਡਾਕਟਰ ਦੇ ਨਾਲ ਜ਼ਰੂਰ ਚੈੱਕ ਕਰਿਓ ਜੇ ਕਿਸੇ ਨੂੰ ਸਬਸਕ੍ਰਾਈਬ ਕੀਤੀਆਂ ਗਈਆਂ ਹੈਗੀਆਂ, ਕਿਉਂਕਿ ਕਹਿੰਦੇ ਇਸ ਡਰੱਗਸ ਦੇ ਨਾਲ ਜਿਹੜਾ ਕੈਂਸਰ ਹੋ ਸਕਦਾ ਹੈਗਾ ਆ ਇਹ ਦਵਾਈਆਂ ਖਾਣ ਦੇ ਨਾਲ। ਸੋ 2 ਦਵਾਈਆਂ ਜਿਹੜੀਆਂ ਆ ਬਲੱਡ ਪ੍ਰੈਸ਼ਰ ਨੂੰ ਟਰੀਟ ਕਰਨ ਵਾਲੀਆਂ ਇਹ ਰੀਕਾਲ ਕੀਤੀਆਂ ਗਈਆਂ। ਸੋ ਬਹੁਤ ਧਿਆਨ ਜਿਹੜੀ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਹੈ। ਜੇ ਰੀਕਾਲ ਹੋਈਆਂ ਸਾਰੇ ਜਾਣੇ ਆਪੋ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਿਓ ਜੀ। ਹੁਣੇ ਇੱਕ ਲੇਟੈਸਟ ਬ੍ਰੇਕਿੰਗ ਨਿਊਜ਼ ਹਰਜੋਤ ਸਿੰਘ ਜੀ ਆਰਕਨਸਾ ਤੋਂ ਜਿਹੜੀ ਆ ਰਹੀ ਆ ਜੀ। ਬਿਲਕੁਲ, ਜਿੱਦਾਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਇਹ ਬਹੁਤ ਮੰਦਭਾਗੀ ਖਬਰ ਆ ਵੀ ਇੱਕ ਬੱਚੇ ਦੀ ਡੈਥ ਹੋਈ ਆ ਤੇ 45 ਦੇ ਕਰੀਬ ਜਿਹੜੇ ਫੱਟੜ ਹੋਏ ਆ। ਬੈਂਟਨ ਆਰਕਨਸਾ ਦੇ ਵਿੱਚ ਇਹ ਬੱਸ ਜਿਹੜੀ ਤੜਕੇ ਜਾ ਰਹੀ ਸੀ ਤੇ ਸਕਿਡ ਕਰ ਗਈ ਜੀ। ਤੇ ਇੱਦਾਂ ਹੀ ਇੱਕ ਖਬਰ ਜਿਹੜੀ ਮਿਨੀਐਪੋਲਿਸ ਤੋਂ ਆ ਰਹੀ ਹੈ, 2 ਪੁਲਿਸ ਅਫਸਰਾਂ ਨੂੰ ਜਿਹੜੇ ਕਹਿੰਦੇ ਆ ਲੀਵ ਦੇ ਉੱਤੇ ਜਿਹੜਾ ਛੁੱਟੀ ਦੇ ਉੱਤੇ ਘੱਲਿਆ ਗਿਆ ਆ। ਉਹਨਾਂ ਨੇ ਜਿਹੜਾ ਉੱਥੇ ਕ੍ਰਿਸਮਸ ਟਰੀ ਜਿਹੜਾ ਡੈਕੋਰੇਟ ਕੀਤਾ ਸੀ, ਕਹਿੰਦੇ ਉਸ ਦੇ ਵਿੱਚ ਕੁਛ ਰੇਸਿਸਟ ਚੀਜ਼ਾਂ ਜਿਹੜੀਆਂ ਆ ਉਹ ਟੰਗ ਦਿੱਤੀਆਂ ਸੀਗੀਆਂ, ਜਿਸ ਕਰਕੇ ਜਿਹੜੇ ਇਹਨਾਂ 2 ਪੁਲਿਸ ਅਫਸਰਾਂ ਨੂੰ ਜਿਹੜਾ ਹੁਣ ਛੁੱਟੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਘੱਲ ਦਿੱਤਾ ਆ। ਲੀਵਿੰਗ ਜਿਹੜੀ ਇਨਵੈਸਟੀਗੇਸ਼ਨ, ਕਹਿੰਦੇ ਉਹਨਾਂ ਨੇ ਕ੍ਰਿਸਮਸ ਟਰੀ ਦੇ ਵਿੱਚ ਉੱਥੇ ਜਾ ਕੇ ਜਿਹੜੀਆਂ ਡੈਕੋਰੇਸ਼ਨਸ ਜਿਹੜੀਆਂ ਇੱਦਾਂ ਦੀਆਂ ਪਾਈਆਂ ਜਿੱਥੇ ਜ਼ਿਆਦਾ ਬਲੈਕ ਮੈਜੋਰਟੀ ਕਮਿਊਨਿਟੀ ਸੀਗੀ। 2015 ਤੋਂ ਹੀ ਜਿਹੜਾ ਆ ਪੁਲਿਸ ਅਤੇ ਉੱਥੋਂ ਦੇ ਲੋਕਾਂ ਦੇ ਦਰਮਿਆਨ ਕਹਿ ਲਓ ਵੀ ਸੰਬੰਧ ਬਹੁਤੇ ਚੰਗੇ ਨਹੀਂ ਆ। ਜਦ ਇੱਕ ਅਨਆਰਮਡ ਬਲੈਕ ਬੰਦੇ ਨੂੰ ਉੱਥੋਂ ਦੀ ਪੁਲਿਸ ਵਾਲਿਆਂ ਨੇ ਜਿਹੜਾ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਸੀ। ਇਹ ਪੁਲਿਸ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦੇ 4ਥੇ ਪ੍ਰੀਸਿੰਕਟ ਦੇ ਵਿੱਚ ਜਿਹੜਾ ਟਰੀ ਆ ਕ੍ਰਿਸਮਸ ਟਰੀ ਲਾਇਆ ਗਿਆ ਸੀ, ਜਿੱਥੇ ਉਹਨਾਂ ਨੇ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਟੰਗ ਦਿੱਤੀਆਂ ਜਿਹੜੀਆਂ ਕਿ ਉਹਨਾਂ ਦੇ ਪ੍ਰਤੀ ਓਫੈਂਸਿਵ ਸੀਗੀਆਂ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੈ। ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ